ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਈ ਦੀ 13 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗੁਰਪਾਲ ਸਿੰਘ, ਸਪ੍ਰਿੰਗਫੀਲਡ ਵਰਜੀਨੀਆ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ। ਲਖਵੀਰ ਸਿੰਘ ਸਮਰਾ ਟੈਕਸਸ। ਗੁਰਮੇਲ ਸਿੰਘ ਬੇਕਰਸਫੀਲਡ। ਅਮਰਜੀਤ ਸਿੰਘ ਸਟਾਕਟਨ। ਸਰਬਜੀਤ ਸਿੰਘ ਤੂਰ ਨਿਊ ਜਰਸੀ। ਹਰਨੇਕ ਸਿੰਘ ਪਾਪਲਾ ਰੈਂਟਨ ਵਾਸ਼ਿੰਗਟਨ। H&M ਆਇਲ ontario। ਹਰਜੀਤ ਸਿੰਘ ਲੈਥਰੋਪ। ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ। ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਧਰਮ ਸਿੰਘ ਰਮਿੰਦਰ ਬਸਲਾ ਬੇਕਰਸਫੀਲਡ। ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਉਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਜੇ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਆ, ਆਰਥਿਕ ਪਰੇਸ਼ਾਨੀ ਆ, ਬੈਂਕਰਪਸੀ ਹੋਣ ਦਾ ਖਤਰਾ ਆ, ਜੇ ਤੁਸੀਂ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤੇ ਡੈਟ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰਸ਼ੀਆ ਦੀ ਡਿਫੈਂਸ ਮਿਨਿਸਟਰੀ ਦੇ ਵਿੱਚ ਕਾਫੀ ਉਥਲ-ਪੁਥਲ ਹੋਇਆ ਹੈ। ਵਲਾਦੀਮੀਰ ਪੁਟਨ ਨੇ ਆਪਣੇ ਹੀ ਜਿਹੜੇ ਡਿਫੈਂਸ ਮਿਨਿਸਟਰ ਹੈਗੇ ਆ, ਸਰਜਈ ਸ਼ੋਗੂ, ਉਹਨਾਂ ਨੂੰ ਉਸ ਪੋਸਟ ਦੇ ਉੱਤੋਂ ਰਿਮੂਵ ਕਰ ਦਿੱਤਾ ਹੈਗਾ। 68 ਸਾਲਾਂ ਦਾ ਡਿਫੈਂਸ ਮਿਨਿਸਟਰ 2012 ਤੋਂ ਹੀ ਸੀਗਾ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਡਿਪਟੀ ਪ੍ਰਾਈਮ ਮਿਨਿਸਟਰ ਐਂਡਰੇ ਵੈਲੂਸਵੋ ਇਕੋਨੋਮਿਸਟ ਹੈਗੇ ਆ, ਜਿਹਦੇ ਕੋਲ ਕੋਈ ਮਿਲਟਰੀ ਦਾ ਐਕਸਪੀਰੀਅੰਸ ਨਹੀਂ, ਉਹਨੂੰ ਲਾਇਆ ਗਿਆ ਹੈਗਾ। ਸੋ ਇਹ ਜਿਹੜੀ ਸਾਰੀ ਚੇਂਜ ਆ, ਇਹ ਦੇਖ ਰਿਹਾ ਰਸ਼ੀਆ ਆਪਣੀ ਇਕੋਨਮੀ ਵੱਲ ਦੇਖ ਰਿਹਾ, ਕਿਉਂਕਿ ਉਹਨਾਂ ਦੀ ਇਕੋਨਮੀ ਬੜੀ ਡਾਊਨ ਗਈ ਹੈਗੀ ਆ। ਬਹੁਤ ਵੱਡਾ ਅਮਾਊਂਟ ਉਹਨਾਂ ਦਾ ਜੋ ਇਕੋਨਮੀ ਦਾ ਹੈਗਾ, ਉਹਨਾਂ ਦੇ ਪੈਸੇ ਉਹ ਡਿਫੈਂਸ ਦੇ ਵਿੱਚ ਲੱਗ ਰਹੇ ਹੈਗੇ ਆ। ਇਹਦੇ ਨਾਲ ਬਹੁਤ ਸਾਰੇ ਲੋਕ ਪੂਰੀ ਦੁਨੀਆ ਸਰਪ੍ਰਾਈਜ਼ ਬਹੁਤ ਹੋਏ ਆ ਵੀ ਇੱਕ ਇਦਾਂ ਦਾ ਬੰਦਾ, ਇੱਕ ਇਕੋਨੋਮਿਸਟ ਨੂੰ ਉੱਥੇ ਦਾ ਡਿਫੈਂਸ ਦਾ ਚਾਰਜਸ ਦੇ ਦਿੱਤੇ ਗਏ ਹੈਗੇ ਆ। ਤੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਫੈਕਟ ਹੋਣਗੇ, ਕਿੱਦਾਂ ਉਹ ਬਾਕੀ ਮੁਲਕਾਂ ਦੇ ਨਾਲ ਡੀਲ ਕਰਦਾ ਹੈਗਾ, ਇਹ ਇੱਕ ਬਹੁਤ ਵੱਡੀ ਚੇਂਜ ਹੈਗੀ ਆ। ਇਹ ਸਾਰਾ ਕੁਝ ਕੰਟਰੋਲ ਇੱਕੋ ਇੱਕ ਬੰਦੇ ਦੇ ਕੋਲ ਹੈਗਾ ਆ, ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਨ ਹੈ। ਉਹ ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ ਆ। ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ ਨੇ ਇਹ ਦੱਸਿਆ ਆ ਵੀ ਸਿਵਲੀਅਨ ਨੂੰ ਅਪੁਆਇੰਟ ਕਰਨਾ ਐਜ਼ ਏ ਡਿਫੈਂਸ ਮਿਨਿਸਟਰ ਇੱਕ ਤਰ੍ਹਾਂ ਨਾਲ ਇਹ ਇਨੋਵੇਸ਼ਨ ਹੈਗੀ ਆ। ਉਹ ਕਹਿੰਦੇ ਵੀ ਸੋਵੀਅਤ ਯੂਨੀਅਨ ਹੁਣ ਜਿੱਦਾਂ 1980 ਦੇ ਵਿੱਚ ਸੀਗਾ, ਜਦੋਂ ਉਹਨਾਂ ਦੀ ਬਹੁਤ ਸਾਰਾ GDP ਦਾ ਵੱਡਾ ਹਿੱਸਾ ਮਿਲਟਰੀ ਦੇ ਉੱਤੇ ਜਾਂਦਾ ਸੀ, ਬਿਲਕੁਲ ਅਸੀਂ ਉਸੇ ਪੋਜੀਸ਼ਨ ਦੇ ਉੱਤੇ ਆਏ ਹੋਏ ਹੈਗੇ ਆ। ਸੋ ਪਿਛਲੇ ਕੁਛ ਮਹੀਨਿਆਂ ਤੋਂ ਸ਼ੋਗੂ ਦੀ ਜਿਹੜੀ ਪੋਜੀਸ਼ਨ ਆ ਉਹ ਕਾਫੀ ਪਤਲੀ ਪੈਂਦੀ ਜਾ ਰਹੀ ਸੀ। ਲੱਗਦਾ ਸੀ ਵੀ ਉਹ ਆਪਣੀ ਜੌਬ ਜਿਹੜੀ ਆ ਲੂਜ਼ ਕਰ ਸਕਦੇ ਹੈਗੇ ਆ, ਕਿਉਂਕਿ ਯੂਕਰੇਨ ਦੇ ਵਿੱਚ ਜੰਗ ਲੱਗੀ ਨੂੰ ਆਲਮੋਸਟ ਹੁਣ 2 ਸਾਲ ਹੋ ਚੁੱਕੇ ਹੈਗੇ ਆ। ਪਰ ਸਟਿਲ ਮਿਸਟਰ ਸ਼ੋਗੂ ਨੂੰ ਜੋ ਸੈਕਟਰੀ ਆਫ ਸਿਕਿਉਰਿਟੀ ਕਾਉਂਸਲ ਉਹ ਪੁਟਨ ਵੱਲੋਂ ਰੱਖਿਆ ਗਿਆ ਹੈਗਾ। ਜੀ ਬਿਲਕੁਲ। ਸੋ 2 ਸਾਲਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਆ ਰੂਸ ਦਾ ਫੌਜੀ ਜਿਹੜਾ ਉਹ ਪੱਖ ਤੋਂ ਵੀ। ਆਪਾਂ ਇਸ ਵਾਰ ਦੇਖਿਆ ਵੀ ਜਦੋਂ 5ਵੀਂ ਵਾਰੀ ਮਿਲਾਦਾ ਪੁਤਿਨ ਨੇ ਸਹੁੰ ਚੁੱਕੀ ਤੇ ਸਿਰਫ ਇੱਕ ਟੈਂਕ ਦੀ ਜਿਹੜੀ ਉਹ ਸਲਾਮੀ ਉੱਥੇ ਚੱਲ ਰਹੀ ਸੀ, ਉਹ ਵੀ ਪੁਰਾਣਾ ਟੈਂਕ ਜਿਹੜਾ ਉਹਨਾਂ ਨੇ ਉੱਥੇ ਲਿਆਂਦਾ ਸੀਗਾ। ਸੋ ਲੱਗਦਾ ਹੀ ਸੀ ਇਸ ਦਾ ਪੱਤਾ ਜਿਹੜਾ ਉਹ ਸਾਫ਼ ਹੋ ਸਕਦਾ ਸੀ। ਆਪਾਂ ਇਹ ਦੇਖਿਆ ਵੀ ਇਹਦੇ ਗਵਾਂਢੀ ਮੁਲਕ ਯੂਕਰੇਨ ਦੇ ਵਿੱਚ ਵੀ ਉਹਨੇ ਆਪਣੇ ਡਿਫੈਂਸ ਦੇ ਮੇਨ ਜਰਨਲ ਆ, ਉਹਨਾਂ ਦੀ ਵੀ ਉਥਲ ਪੁਥਲ ਜਿਹੜੀ ਅਦਲਾ ਬਦਲੀ ਕੀਤੀ ਸੀ ਕੁਛ ਸਮਾਂ ਪਹਿਲਾਂ। ਜਦੋਂ ਕੋਈ ਵੀ ਵਾਰ ਬਹੁਤ ਜ਼ਿਆਦਾ ਲੰਬਾ ਚੱਲਦੀ ਆ ਤਾਂ ਕੁਛ ਨਾ ਕੁਛ ਵਿੱਚ ਚੱਲਦਾ ਹੀ ਰਹਿੰਦਾ ਆ। ਅਗਲੀ ਖਬਰ ਕਰੀਏ, ਇਜ਼ਰਾਈਲ ਰਾਫਾ ਦੀ ਇਨਵੇਜਨ ਦੀ ਕਹਿੰਦੇ ਵੀ ਪ੍ਰੈਪਰੇਸ਼ਨ ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ ਕਰ ਰਿਹਾ ਆ, ਜਦਕਿ US ਦੇ ਨਾਲ ਉਸਦੀ ਜਿਹੜੀ ਟੈਨਸ਼ਨ ਆ ਉਹ ਵਧੀ ਪਈ ਆ। ਹਿਊਮੈਨੀਟੇਰੀਅਨ ਕ੍ਰਾਈਸਿਸ ਜੋ ਗਾਜ਼ਾ ਦੇ ਵਿੱਚ ਆ
ਉਸ ਨੂੰ ਲੈ ਕੇ ਜਿਹੜਾ ਯੂਐਸ ਆ ਬਾਰ-ਬਾਰ ਇਜ਼ਰਾਈਲ ਨੂੰ ਕਹਿ ਰਿਹਾ ਆ ਵੀ ਭਾਈ ਤੁਸੀਂ ਉੱਥੇ ਹਮਲਾ ਨਾ ਕਰੋ, ਪਰ ਇਜ਼ਰਾਈਲ ਆਪਣੀ ਗੱਲ ਦੇ ਉੱਤੇ ਪੂਰੀ ਤਰ੍ਹਾਂ ਬਚਿੱਦਾ। ਉਸੇ ਨਾਲ ਖਬਰਾਂ ਇਹ ਵੀ ਆ ਰਹੀਆਂ ਵੀ ਕੁਛ ਜਿਹੜੀਆਂ ਬਟਾਲੀਅਨਸ ਤੇ ਕੁਛ ਟੁਕੜੀਆਂ ਇਜ਼ਰਾਈਲ ਦੀਆਂ ਉਹ ਹੁਣ ਉੱਤਰੀ ਗਾਜ਼ਾ ਦੇ ਵਿੱਚ ਮੁੜ ਦੁਬਾਰਾ ਉੱਧਰ ਨੂੰ ਜਿਹੜੀਆਂ ਉਹ ਜਾ ਰਹੀਆਂ ਆ। ਉਹ ਇਸ ਕਰਕੇ ਕਹਿੰਦੇ ਜਾ ਰਹੇ, ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਹਮਾਸ ਵਾਲੇ ਮੁੜ ਉੱਥੇ ਸੰਗਠਿਤ ਹੋ ਰਹੇ ਆ, ਮੁੜ ਇਕੱਠੇ ਹੋ ਰਹੇ ਆ, ਸੋ ਅਸੀਂ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਮਾਰਨ ਦੇ ਲਈ ਉੱਧਰ ਨੂੰ ਜਾ ਰਹੇ ਆ। ਇਸ ਟਾਈਮ 1 ਮਿਲੀਅਨ ਤੋਂ ਵੱਧ ਲੋਕ ਗਾਜ਼ਾ ਦੇ ਵਿੱਚ ਜਿਹੜੇ ਰਾਫਾ ਦੇ ਇਰਦ ਗਿਰਦ ਜਿਹੜੇ ਆ ਰਾਫਾ ਦੇ ਵਿੱਚ ਰਹਿ ਰਹੇ ਸੀ, ਉਹਨਾਂ ਦੇ ਵਿੱਚੋਂ ਲੱਖਾਂ ਹੀ ਲੋਕਾਂ ਨੂੰ ਪਲਾਇਨ ਇੱਕ ਵਾਰੀ ਫੇਰ ਦੁਬਾਰਾ ਕਰਨਾ ਪੈ ਰਿਹਾ ਆ। ਸੋ ਸਥਿਤੀ ਉੱਥੇ ਦੀ ਕੋਈ ਬਾੜੀ ਆਮ ਲੋਕਾਂ ਦੇ ਵਿੱਚ ਦੇਖਿਆ ਜਾਵੇ ਤਾਂ ਬਾੜੀ ਜਿਹੜੀ ਉਹ ਚੰਗੀ ਨਹੀਂ ਲੱਗ ਰਹੀ। ਉੱਧਰ ਹੁਣ ਤੱਕ 34,000 ਪੈਲਸਤੀਨੀਅਨ ਮਰ ਚੁੱਕੇ ਆ ਗਾਜ਼ਾ ਦੇ ਵਿੱਚ, ਜਦ ਇਹਨਾਂ ਨੇ 1200-1300 ਬੰਦਾ ਹਮਾਸ ਵਾਲਿਆਂ ਨੇ ਇਜ਼ਰਾਈਲ ਦੇ ਵਿੱਚ ਹਮਲਾ ਕਰਕੇ 7 ਅਕਤੂਬਰ ਨੂੰ ਮਾਰਿਆ ਸੀ। ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਓਹਾਇਓ ਸਟੇਟ ਦੇ ਵਿੱਚ ਇੱਕ ਬਹੁਤ ਹਾਈ ਪ੍ਰੋਫਾਈਲ ਕਿਲਿੰਗ ਹੋਈ ਸੀ। ਗੁਰਪ੍ਰੀਤ ਸਿੰਘ ਦੇ ਨਾਮ ਦੇ ਬੰਦੇ ਨੇ ਆਪਣੀ ਹੀ ਵਾਈਫ ਤੇ ਆਪਣੇ ਸੱਸ ਸਹੁਰਾ ਤੇ ਆਪਣੇ ਸੱਸ ਦੀ ਭੈਣ 4 ਜਾਣਿਆਂ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ। ਬਾਅਦ ਦੇ ਵਿੱਚ ਉਹਨਾਂ ਕਈ ਪਖੰਡ ਵੀ ਕੀਤੇ ਵੀ ਨਹੀਂ ਜੀ ਮੈਂ ਇਹਦੇ ਵਿੱਚ ਇਨਵੋਲਵ ਨਹੀਂ ਸੀ। ਤੇ ਇੱਕ ਟਰਾਇਲ ਚੱਲਿਆ ਸੀ, ਮਿਸ ਟਰਾਇਲ ਹੋ ਗਿਆ ਸੀ ਦੁਬਾਰਾ ਕਿ ਫੇਰ ਜਿਹੜਾ ਟਰਾਇਲ ਉਹ ਚੱਲਿਆ ਸੀ। ਉਸ ਟਰਾਇਲ ਦੇ ਵਿੱਚ ਪਿਛਲੇ ਹਫ਼ਤੇ ਜੋ 3 ਜੱਜਾਂ ਦਾ ਪੈਨਲ ਸੀ ਉਹਨਾਂ ਨੇ ਗੁਰਪ੍ਰੀਤ ਸਿੰਘ ਨੂੰ ਗਿਲਟੀ ਕਰਾਰ ਦਿੱਤਾ ਉਹ ਆਪਣੀ ਵਾਈਫ ਮਾਰਨ ਨੂੰ ਤੇ ਉਹਦੇ ਜਿਹੜੇ 3 ਹੋਰ ਫੈਮਿਲੀ ਮੈਂਬਰਸ ਆ। ਇਹ ਅਪ੍ਰੈਲ 2019 ਦੇ ਵਿੱਚ ਵਾਪਰਿਆ ਸੀਗਾ। ਗੁਰਪ੍ਰੀਤ ਸਿੰਘ ਨੂੰ ਕਨਵਿਕਟ ਕੀਤਾ ਗਿਆ 4 ਕਾਊਂਟ ਐਗਰੀਵੇਟਡ ਮਰਡਰ ਦੇ। ਫਾਇਰ ਆਰਮ ਸਪੈਸੀਫਿਕੇਸ਼ਨਸ ਸਾਰਿਆਂ ਦੇ ਉੱਤੇ ਚਾਰਜ ਅਟੈਚ ਕੀਤੇ ਗਏ ਹੈਗੇ ਆ। ਉਸ ਨੂੰ ਅੱਜ ਜਿਹੜੀ ਆ ਸੋਮਵਾਰ ਨੂੰ ਕਹਿੰਦੇ ਵੀ ਸਜ਼ਾ ਸੁਣਾਈ ਜਾ ਸਕਦੀ ਆ ਤੇ ਡੈਥ ਪੈਨਲਟੀ ਵੀ ਹੋ ਸਕਦੀ ਹੈਗੀ ਆ। ਇਸ ਦੇ ਸੰਬੰਧ ਦੇ ਵਿੱਚ ਅਜੈਬ ਸਿੰਘ ਇੱਕ ਜੋ ਫੈਮਿਲੀ ਮੈਂਬਰਸ ਆ ਉਹਨਾਂ ਨੇ ਜੋ ਵੈਸਟ ਚੈਸਟਰ ਓਹਾਇਓ ਜਿੱਥੇ ਉਹ ਰਹਿੰਦੇ ਸੀਗੇ ਜਿਹੜੇ ਪਰਿਵਾਰਕ ਮੈਂਬਰ ਨੂੰ ਮਾਰਿਆ ਗਿਆ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਪੁਲਿਸ ਦਾ ਜਸਟਿਸ ਦਾ ਸਾਰਿਆਂ ਦਾ ਧੰਨਵਾਦ ਕੀਤਾ ਵੀ ਫਾਈਨਲੀ ਸਾਨੂੰ ਕੁਛ ਨਾ ਕੁਛ ਜਿਹੜਾ ਜਸਟਿਸ ਆ ਉਹ ਜਿਹੜਾ ਮਿਲਿਆ ਹੈਗਾ। ਤੇ ਇੱਕ ਗੈਰੀ ਹੈਂਸ ਨਾਮ ਦੇ ਜੋ ਵਨ ਆਫ ਦਾ ਵਿਕਟਮਸ ਮਦਰ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਬੰਦੇ ਨੂੰ ਤਾਂ ਨਰਕਾਂ 'ਚ ਹੀ ਜਾਣਾ ਚਾਹੀਦਾ। ਸਾਡੇ ਫੈਮਿਲੀ ਦੇ 4 ਬੰਦੇ ਜਿਹੜੇ ਆ ਇਸ ਨੇ ਸ਼ਰੇਆਮ ਜਿਹੜੇ ਕਤਲ ਕਰ ਦਿੱਤੇ। 40 ਸਾਲਾਂ ਦਾ ਗੁਰਪ੍ਰੀਤ ਸਿੰਘ ਨੇ 4 ਜੋ ਬੰਦੇ ਮਾਰੇ ਸੀ ਉਹਨਾਂ 'ਚ 39 ਸਾਲਾਂ ਦੀ ਸ਼ਲਿੰਦਰਜੀਤ ਕੌਰ ਉਹਦੀ ਵਾਈਫ ਸੀ ਤੇ ਉਹਦੇ ਪੇਰੈਂਟਸ 59 ਸਾਲਾਂ ਦਾ ਹਕੀਕਤ ਸਿੰਘ ਪਨਾਂਗ, 62 ਸਾਲਾਂ ਦਾ ਪਰਮਜੀਤ ਕੌਰ, ਪਰਮਜੀਤ ਹੋਣਾ ਦੀ ਭੈਣ 58 ਸਾਲਾ ਅਮਰਜੀਤ ਕੌਰ। ਇਹ ਜਿਹੜੇ ਆ ਇਹਨਾਂ ਨੂੰ ਗੋਲੀਆਂ ਦੇ ਨਾਲ ਉਸਨੇ ਮਾਰਿਆ ਸੀਗਾ। ਪਹਿਲਾ ਟਰਾਇਲ ਅਕਤੂਬਰ 2022 ਚੱਲਿਆ ਸੀ ਤੇ ਉਸ ਤੇ ਟਰਾਇਲ ਤੋਂ ਪਿੱਛੋਂ 14 ਘੰਟੇ ਦੀ ਜਿਹੜੀ ਡੈਲੀਬਰੇਸ਼ਨ ਹੋਈ ਸੀ ਤੇ ਉਹ ਮਿਸ ਟਰਾਇਲ ਉਸ ਟਾਈਮ ਦੇ ਉੱਤੇ ਹੋ ਗਿਆ ਸੀ। ਹੁਣ ਜਿਹੜਾ ਜੀ ਸੋ ਇਹਦੇ ਵਿੱਚ ਦੱਸਦੇ ਜਾਈਏ ਕਹਿੰਦੇ ਵੀ ਗੁਰਪ੍ਰੀਤ ਦੇ ਜਿਹੜੇ ਬਾਹਰ ਕਿਸੇ ਹੋਰ ਔਰਤ ਦੇ ਨਾਲ ਸੰਬੰਧ ਸੀਗੇ ਤੇ ਫਾਈਨੈਂਸ਼ੀਅਲ ਟਰਬਲ ਵੀ ਚੱਲ ਰਿਹਾ ਸੀ। ਪ੍ਰੋਸੀਕਿਊਟਰਸ ਨੇ ਕਿਹਾ ਕਹਿੰਦੇ ਵੀ ਇਹਦੇ ਪੋਸੀਬਲ ਮੋਟਿਵ ਸੀਗੇ ਇਹਨਾਂ 4 ਜਾਣਿਆਂ ਨੂੰ ਮਾਰਨ ਦੇ, ਸੱਸ ਸਹੁਰੇ ਨੂੰ, ਆਪਣੀ ਘਰਵਾਲੀ ਨੂੰ ਤੇ ਆਪਣੀ ਘਰਵਾਲੀ ਦੀ ਜਿਹੜੀ ਮਾਸੀ ਆ ਉਸ ਦਾ ਜਿਹੜਾ ਇਸਨੇ ਕਤਲ ਕੀਤਾ ਸੀਗਾ। ਸੋ ਅਕਤੂਬਰ 2022 ਜਿੱਦਾਂ ਤੁਸੀਂ ਦੱਸਿਆ ਵੀ ਹੰਗ ਜਿਊਰੀ ਤੇ ਮਿਸ ਟਰਾਇਲ ਜਿਹੜਾ ਉਹ ਹੋਇਆ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਬੈਂਚ ਟਰਾਇਲ ਦੇ ਲਈ ਇਸ ਨੂੰ ਅੱਗੇ ਤੋਰਿਆ ਗਿਆ। ਹੁਣ ਜਿਹੜੇ 3 ਜੱਜ ਨੇ ਬਟਲਰ ਕਾਊਂਟੀ ਕਾਮਨ ਪਲੀਜ਼ ਕੋਰਟ ਦੇ ਜੱਜ ਗ੍ਰੈਗ ਹੌਵਰਡ, ਕੀਥ ਸਪੀਥ ਤੇ ਗ੍ਰੈਗ ਸਟੀਫਨਸ, ਇਹਨਾਂ 3 ਦਾ ਯੂਨੈਨਿਮਸ ਡਿਸੀਜਨ ਹੋਣਾ ਚਾਹੀਦਾ ਆ ਜੇ ਇਸ ਨੂੰ ਡੈਥ ਰੋ ਦੇ ਉੱਤੇ ਘੱਲਣਾ ਹੈ, ਜੇ ਮੌਤ ਦੀ ਸਜ਼ਾ ਇਸ ਨੂੰ ਸੁਣਾਉਣੀ ਆ। ਸੋ ਅੱਜ ਉਸ ਦੇ ਉੱਤੇ ਇਹ ਫੈਸਲਾ ਆਉਣਾ ਆ। ਜੇ ਨਾ ਹੋਇਆ ਤੇ ਇਸ ਤੋਂ ਜਿਹੜੀ ਉਸ ਤੋਂ ਬਾਅਦ ਚ ਵੀ ਉਮਰ ਕੈਦ ਵਿਦਆਊਟ ਅ ਪੋਸੀਬਿਲਿਟੀ ਆਫ ਪਰੋਲ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੋਣਗੀਆਂ। ਟੈਕਸ ਪੇਅਰਸ ਨੂੰ ਇਸ ਦੇ ਸਾਰੇ ਟਰਾਇਲ ਦਾ ਖਰਚਾ ਜਿਹੜਾ ਉਹ ਝੱਲਣਾ ਪਿਆ। ਗੁਰਪ੍ਰੀਤ ਦੇ ਜਿਹੜੇ ਲੀਗਲ ਐਕਸਪੈਂਸ ਆ ਜਿੰਨੇ ਦੋਨਾਂ ਟਰਾਇਲ ਦੇ ਵਿੱਚ ਖਰਚਾ ਜਿਹੜਾ ਉਹ ਹੋਇਆ, ਕਿਉਂਕਿ ਉਹਨੇ ਕਹਿਤਾ ਸੀਗਾ ਵੀ ਮੇਰੇ ਕੋਲ ਤਾਂ ਥੇਲੀ ਵੀ ਨਹੀਂ ਹੈਗੀ ਤੇ ਇਹ ਕਿਉਂਕਿ ਨਾਲੇ ਇਹ ਡੈਥ ਪੈਨਲਟੀ ਦਾ ਕੇਸ ਆ। ਕਹਿੰਦੇ ਵੀ ਜੇ ਹੁਣ ਇਸ ਨੂੰ ਡੈਥ ਦੀ ਸਜ਼ਾ ਜਿਹੜੀ ਉਹ ਸੁਣਾਈ ਜਿਹੜੀ ਉਹ ਜਾਂਦੀ ਆ,
ਇਹ ਹੁਣ ਦੇਖਣਾ ਹੋਊਗਾ ਵੀ ਉਹ ਕੈਰੀ ਆਊਟ ਹੋ ਸਕੂਗੀ ਕਿ ਨਹੀਂ, ਕਿਉਂਕਿ ਓਹਾਇਓ ਦੇ ਵਿੱਚ ਉੱਥੋਂ ਦੇ ਜਿਹੜੇ ਗਵਰਨਰ ਆ ਮਾਈਕ ਡਿਵਾਈਨ, ਉਹਨਾਂ ਨੇ ਦਸੰਬਰ 2020 ਦੇ ਵਿੱਚ ਡੈਥ ਪੈਨਲਟੀ ਦੇ ਉੱਤੇ ਰੋਕ ਲਾਈ ਹੋਈ ਆ, ਹਾਲਟ ਜਿਹੜਾ ਉਹ ਕੀਤਾ ਆ। ਸੋ ਡੈਥ ਪੈਨਲਟੀ ਦਾ ਲਾ ਓਹਾਇਓ ਦੇ ਵਿੱਚ 1981 ਦੇ ਵਿੱਚ ਬਣਿਆ ਸੀ, ਤੇ ਅਖੀਰਲੀ ਵਾਰ ਜਿਹੜਾ ਬੰਦਾ ਓਹਾਇਓ ਦੇ ਵਿੱਚ ਜਿਸ ਨੂੰ ਕਹਿ ਲਓ ਵੀ ਸਜ਼ਾਏ ਮੌਤ ਦਿੱਤੀ ਗਈ ਹੈ, ਰੋਬਰਟ ਵੈਨ ਹੁਕ ਨਾਂ ਦਾ 58 ਸਾਲਾਂ ਦਾ ਸੀ, ਸ਼ੈਰਨਵਿਲ ਦਾ, ਉਸ ਨੂੰ 18 ਜੁਲਾਈ 2018 ਨੂੰ ਜਿਹੜਾ ਉਹ ਦਿੱਤਾ ਗਿਆ ਸੀ, ਕਿਉਂਕਿ ਇਸ ਨੇ ਇੱਕ ਮਰਡਰ ਕੀਤਾ ਸੀਗਾ ਬਾਰ ਦੇ ਵਿੱਚ। ਹੁਣ ਜੋ ਇਹ ਹਰਜੋਤ ਸਿੰਘ ਜੀ ਕੁਆਡਰੂਪਲ ਜਿਹੜਾ ਹੋਇਆ ਆ, ਉਹਦੇ ਵਿੱਚ ਜਿਹੜੇ ਪੀੜਤਾਂ ਦੇ ਭਰਾ ਨੇ ਤੇ ਉਹਨਾਂ ਦਾ ਪਰਿਵਾਰ ਆ, ਉਹ ਸਾਰੇ ਜਾਣੇ ਇਸ ਦੇ ਲਈ ਮੌਤ ਦੀ ਸਜ਼ਾ ਦੀ ਹੀ ਮੰਗ ਜਿਹੜੀ ਉਹ ਕਰ ਰਹੇ ਆ। ਇਦਾਂ ਦਾ ਹੀ ਕੁਆਡਰੂਪਲ ਕਤਲਕਾਂਡ ਆਪਣੇ ਇੱਥੇ ਨਜ਼ਦੀਕ ਦੀ ਕਾਉਂਟੀ ਮਰਸੈਟ ਦੇ ਵਿੱਚ ਵੀ ਜਿਹੜਾ ਹੋਇਆ ਆ, ਜਿਸ ਦਾ ਟਰਾਇਲ ਅਜੇ ਚੱਲਣਾ ਸ਼ੁਰੂ ਹੋਣਾ ਆ, ਜਿਹੜਾ ਸਲਗਾਡੋ ਦਾ, ਹੋਜ਼ੇ ਸਲਗਾਡੋ ਦਾ। ਪਰ ਇਸ ਮਾਮਲੇ ਵਿੱਚ ਪੰਜਾਬੀ ਨੇ ਹੀ ਪੰਜਾਬੀਆਂ ਨੂੰ ਜਿਹੜਾ ਉਹ ਕਤਲ ਕੀਤਾ, ਆਪਣੀ ਘਰ ਵਾਲੀ, ਸੱਸ ਸਹੁਰੇ ਤੇ ਘਰ ਦੀ ਜਿਹੜੀ ਮਾਸੀ ਆ, ਉਸ ਦਾ ਜਿਹੜਾ ਇਸਨੇ ਕਤਲ ਕਰਕੇ ਬਾਅਦ ਦੇ ਵਿੱਚ ਇਦਾਂ ਜਿਹੜਾ ਉਹ ਸ਼ੋਅ ਕੀਤਾ ਵੀ ਖੌਰੇ ਮੈਨੂੰ ਪਤਾ ਹੀ ਨਹੀਂ। ਨਿਆਣਿਆਂ ਨੂੰ ਉਹਨੇ ਪਹਿਲੋਂ ਕਿਤੇ ਹੋਰ ਘਲਾਤਾ, ਫਿਰ ਮਗਰੋਂ ਉਸਨੇ ਇਹ ਕਤਲਕਾਂਡ ਨੂੰ ਅੰਜਾਮ ਦਿੱਤਾ। ਉਹ ਬਾਅਦ ਚ ਪਤਾ ਲੱਗਾ ਵੀ ਇਹਦੀ ਇੱਕ ਮਿਸਟਰਸ ਵੀ ਸੀਗੀ ਆਊਟ ਆਫ, ਜਿਹੜਾ ਵਿਆਹ ਤੋਂ ਬਾਅਦ ਚ ਵੀ ਬਾਹਰ ਵੀ ਜਿਹੜਾ ਇਹਦਾ ਰਿਲੇਸ਼ਨ ਜਿਹੜਾ ਆ ਉਹ ਚੱਲ ਰਿਹਾ ਸੀਗਾ। ਉਸ ਟਾਈਮ ਦੇ ਉੱਤੇ ਇਹ ਟਰੱਕ ਡਰਾਈਵਰ ਸੀਗਾ, 41 ਸਾਲਾਂ ਜਿਸ ਦੀ ਉਮਰ ਇਸ ਟਾਈਮ ਹੁਣ ਗੁਰਪ੍ਰੀਤ ਦੀ ਜਿਹੜੀ ਉਹ ਹੋ ਚੱਕੀ ਆ। ਸੋ ਕਹਿੰਦੇ ਵੀ ਇਸ ਨੇ ਸਿਰ ਦੇ ਵਿੱਚ ਜਿਹੜੀਆਂ ਆ ਉਹ ਗੋਲੀਆਂ ਮਾਰੀਆਂ ਸੀ। ਐ ਘੁੱਪ ਹਨੇਰੇ ਦੇ ਵਿੱਚ ਮਿਡਲ ਆਫ ਦ ਨਾਈਟ ਇਸ ਨੇ ਜਿਹੜੇ ਆ ਮਰਡਰਸ ਆ ਉਹ ਕੀਤੇ ਸੀਗੇ। ਇੱਕ ਦਿਨ ਪਹਿਲਾਂ ਕੰਮ ਤੋਂ ਇਹਨੇ ਛੁੱਟੀ ਲਈ, ਮੇਕ ਸ਼ੋਰ ਕੀਤਾ ਵੀ ਇਹਦੇ ਜਿਹੜੇ ਨਿਆਣੇ ਆ ਉਹ ਘਰੋਂ ਬਾਹਰ ਹੋਣ, ਤੇ ਗਨ ਜਿਹੜੀ ਇਸਨੇ ਉਹ ਵਰਤੀ ਜਿਸ ਦਾ ਸੀਰੀਅਲ ਨੰਬਰ ਜਿਹੜਾ ਆ ਉਹ ਰਿਮੂਵ ਕੀਤਾ ਸੀਗਾ, ਤੇ ਹੌਲੋ ਪੁਆਇੰਟ ਬੁਲੇਟਸ ਦੀ ਇਸਨੇ ਵਰਤੋਂ ਕੀਤੀ ਸੀਗੀ। ਸੋ ਇਸਨੇ ਜਿਹੜਾ ਇਸ ਦਰਿੰਦਗੀ ਦੇ ਨਾਲ ਇਹ ਜਿਹੜੀ ਕਤਲੋਗਾਰਤ ਨੂੰ ਅੰਜਾਮ ਦਿੱਤਾ ਸੀਗਾ। ਇਹ ਸਾਰੇ ਕਾਸੇ ਪਿੱਛੇ ਪੈਸੇ ਦੀ ਲੜਾਈ ਸੀ, ਪਲੱਸ ਉਸਨੇ ਇੱਕ ਆਪਣੀ ਮਿਸਟਰੈਸ ਇੰਡੀਆਨਾ 'ਚ ਰੱਖੀ ਹੋਈ ਸੀ, ਉਹ ਵੀ ਪੰਜਾਬੀ ਮੂਲ ਦੀ ਕੁੜੀ ਸੀ, ਉਹਨੂੰ ਘਰ ਲੈ ਕੇ ਦਿੱਤਾ, $20,000 ਦਿੱਤਾ। ਤੇ ਪੂਰੇ ਟਰਾਇਲ ਦੇ ਦੌਰਾਨ ਗੁਰਪ੍ਰੀਤ ਸਿੰਘ ਇਹੀ ਕਹਿੰਦਾ ਰਿਹਾ ਵੀ ਮੈਂ ਤਾਂ ਇਨੋਸੈਂਟ ਹਾਂ ਤੇ ਕਿਸੇ ਤਰ੍ਹਾਂ ਦੀ ਮੈਂ ਇਹ ਮਰਡਰ ਨਹੀਂ ਕੀਤਾ ਹੈਗਾ। ਜਦੋਂ ਮਰਡਰ ਹੋਇਆ ਵੀ ਸੀ, ਵੈਸਟਚੈਸਟਰ ਦੀ ਜਿਹੜੀ ਪੁਲਿਸ ਆ, ਉਹਨਾਂ ਨੇ ਇਹਨੂੰ ਕਬਜ਼ੇ 'ਚ ਨਹੀਂ ਲਿਆ ਸੀ। ਉਹਨਾਂ ਨੇ ਇਹ ਕਿਹਾ ਵੀ ਮੈਂ 10 ਵਜੇ ਉੱਥੇ ਪਹੁੰਚਿਆ, 911 ਤੇ ਜਦੋਂ ਕਾਲ ਕੀਤੀ ਵੀ ਆਲਰੇਡੀ ਉਹ ਮਰੇ ਹੋਏ ਸੀਗੇ। ਬਾਅਦ ਦੇ ਵਿੱਚ ਹੁਣ ਜਦੋਂ ਟਰਾਇਲ ਚੱਲਿਆ, ਪਤਾ ਚੱਲਿਆ ਵੀ ਇਹ ਤਾਂ 9:28 ਤੇ ਵੀ ਉੱਥੇ ਆਲੇ ਦੁਆਲੇ ਇਹ ਘੁੰਮਦਾ ਫਿਰਦਾ ਸੀ, ਸੇਮ ਜਗ੍ਹਾ ਦੇ ਉੱਤੇ, ਜਿਹੜੀ ਅਪਾਰਟਮੈਂਟ ਦੀ ਜਿਹੜੀ ਪਾਰਕਿੰਗ ਲੋਟ ਹੈਗੀ ਆ। ਸੋ ਬਹੁਤ ਹੀ ਘਿਨਾਉਣਾ ਕਤਲ ਸੀਗਾ। ਇੱਕ ਪਰਿਵਾਰ ਨੂੰ, ਪੂਰੇ ਦੇ ਪੂਰੇ ਪਰਿਵਾਰ ਨੂੰ ਮਾਰ ਦੇਣਾ, ਉਹ ਵੀ ਜਿਹੜਾ ਤੁਹਾਡਾ ਰਿਸ਼ਤੇਦਾਰ ਆ, ਪਤਾ ਨਹੀਂ ਕੀ ਜਿਹੜਾ ਇਨਸਾਨੀਅਤ ਨੂੰ ਹੋ ਗਿਆ। ਬਿਲਕੁਲ ਜੀ। ਸੋ ਹੁਣ ਜੀ ਬਿਲਕੁਲ, ਜਿੱਦਾਂ ਕਹਿੰਦੇ ਨਾ ਵੀ ਚਿੱਟਾ ਹੋ ਗਿਆ ਲਹੂ, ਇਹ ਤਾਂ ਉਹੀ ਗੱਲ ਜਿਹੜੀ ਹੋਈ ਵੀ ਤੁਹਾਡੀ ਆਪਣੀ ਘਰ ਦੀ, ਤੁਹਾਡੇ ਆਪਣੇ ਨਿਆਣੇ ਆ, ਤੁਹਾਡਾ ਸੱਸ ਸਹੁਰਾ ਆ, ਘਰ ਦੀ ਮਾਸੀ ਆ, ਤੁਸੀਂ ਕੀ ਸੋਚਿਆ? ਸੋ GPS ਦੇ ਰੈਕਰਡਸ ਤੋਂ ਪਤਾ ਲੱਗਾ ਸੀਗਾ ਵੀ ਇਹ ਪਾਰਕਿੰਗ ਲਾਟ 'ਚ ਘੁੰਮ ਰਿਹਾ ਸੀ 29 ਮਿੰਟ ਪਹਿਲਾਂ, ਜਦ ਇਹਨੇ 911 ਕਾਲ ਕੀਤੀ। ਇਹ ਸ਼ੈਤਾਨ ਬੜਾ ਸੀ, ਛਾਤਰ ਬਹੁਤ ਇਹਨੇ ਜਿਹੜੀ ਗਿਰੀ ਕੀਤੀ ਵੀ ਆਪ ਪਹਿਲੋਂ ਕਤਲ ਕੀਤਾ, ਫਿਰ ਬਾਅਦ 'ਚ ਜਾ ਕੇ ਇਹਨੇ ਕਾਲ ਕਰਤੀ ਖੁਦ ਹੀ 911, ਹਾਏ ਮੇਰੇ ਪਰਿਵਾਰ ਨੂੰ ਜਿਹੜਾ ਜੀ ਉਹ ਕਿਸੇ ਨੇ ਮਾਰ ਦਿੱਤਾ, ਆਹ ਕੀ ਹੋ ਗਿਆ, ਲਾਲਾ ਇਹਨੇ ਦੁਹਾਈ ਜਿਹੜੀ ਉਹ ਪਾਈ। ਪਰ ਬਾਅਦ 'ਚ ਪਤਾ ਲੱਗਾ ਵੀ ਇਹਨੇ ਤਾਂ ਜਿਹੜਾ ਕੋਲਡ ਬਲੱਡਡ ਮਰਡਰ ਜਿਹੜੇ ਆ ਉਹ 4 ਕਰਕੇ ਇਹ ਖੁਦ ਜਿਹੜੀ ਉਹ ਕਾਲ ਕੀਤੀ। ਕਈ ਵਾਰੀ ਨਾ ਮੂਵੀਆਂ ਦੇ ਵਿੱਚ ਦੇਖਦੇ ਆ ਵੀ ਪਤਾ ਨਹੀਂ ਇਦਾਂ ਹੋ ਜਾਂਦਾ, ਬਚ ਜਾਂਦਾ ਆ, ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਇਸ ਦੇ ਵਿੱਚ ਇਹ ਜਿਹੜੀ ਚੀਜ਼ ਆ ਜਿਹੜੀ ਉਹ ਹੋਈ ਆ, ਇਸ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ, ਇਹਨੇ ਕੀਤੀਆਂ, ਖੁਦ ਕਤਲ ਕਰਕੇ ਖੁਦ ਹੀ ਜਿਹੜਾ ਉਹ ਵਿਕਟਮ ਬਣਨ ਦੀ ਜਿਹੜੀ ਕੋਸ਼ਿਸ਼ ਕੀਤੀ ਵੀ ਖੌਰੇ ਮੇਰੇ ਪਰਿਵਾਰ ਨੂੰ ਕੌਣ ਪਤਾ ਨਹੀਂ ਮਾਰ ਗਿਆ, ਪਰ ਇਹ ਦਰਿੰਦਾ ਆਪ ਹੀ ਸੀਗਾ, ਜੋ ਹੁਣ ਜਿਊਰੀ ਨੇ ਡਿਸਾਈਡ ਕੀਤਾ ਵੀ ਹਾਂ ਇਸ ਦੇ ਵਿੱਚ ਇਸ ਨੂੰ ਉਹਨਾਂ ਨੇ ਕਨਵਿਕਟ ਕਰ ਦਿੱਤਾ ਆ। ਵੈਸਟਚੈਸਟਰ ਓਹਾਇਓ ਦੇ ਵਿੱਚ ਥੋੜੀ ਸਿੱਖ ਕਮਿਊਨਿਟੀ ਰਹਿੰਦੀ ਆ, ਤੇ ਪੂਰੀ ਦੀ ਪੂਰੀ ਇਹ ਕਮਿਊਨਿਟੀ ਸ਼ੇਕ ਆਊਟ ਹੋਈ ਸੀ। ਬਹੁਤ ਦੁਖਦਾਈ ਭਰੀ ਖਬਰ ਸੀ ਵੀ ਛੋਟੀ ਜਿਹੀ ਕਮਿਊਨਿਟੀ ਦੇ ਵਿੱਚ ਏਦਾਂ ਦੇ ਜਿਹੜੇ ਦਰਿੰਦਗੇ ਬੰਦੇ ਆ, ਉਹਨਾਂ ਨੇ ਆਪਣੇ ਹੀ ਪਰਿਵਾਰ ਦੇ 4 ਜਣਿਆਂ ਨੂੰ ਮਾਰਿਆ। ਤੇ ਹੁਣ ਜਿਹੜੀ ਆ ਅੱਜ
ਉਹਨੂੰ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਡੈਥ ਪੈਨਲਟੀ ਵੀ ਜਿਹੜੀ ਆ ਉਹ ਜੱਜਾਂ ਵੱਲੋਂ ਸੁਣਾਈ ਜਾ ਸਕਦੀ ਆ, ਪਰ ਡੈਥ ਪੈਨਲਟੀ ਦੇ ਉੱਤੇ ਹਜੇ ਰੋਕ ਲਾ ਰੱਖੀ ਆ ਗਵਰਨਰ ਨੇ। ਪਰ ਸਜ਼ਾ ਜਿਹੜੀ ਆ ਉਹ ਕਾਫੀ ਨਹੀਂ, ਘੱਟੋ ਘੱਟ ਲਾਈਫ ਇੰਪ੍ਰਿਜ਼ਨਮੈਂਟ ਤਾਂ ਹੋਊਗੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਥੇ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ, ਹੋਰ ਅਹਿਮ ਖਬਰਾਂ ਦੇ ਉੱਤੇ ਜਿਹੜੀ ਆ ਉਹ ਆਪਾਂ ਨਜ਼ਰ ਜਿਹੜੀ ਉਹ ਮਾਰਾਂਗੇ। ਜਿੱਥੇ ਭਾਈ ਨਿੱਜਰ ਹੁਣਾਂ ਦੇ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ ਹੋਰ ਗ੍ਰਿਫਤਾਰੀ ਹੋਈ ਆ, ਉਹਦੇ ਵਿੱਚ ਕੀ ਹੋਇਆ, ਤੇ ਫ੍ਰੈਜ਼ਨੋ ਕਾਉਂਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਭਾਰਤੀ ਕੌਂਸਲੇਟ ਦਾ ਪ੍ਰੋਗਰਾਮ ਸੀ ਉਸ ਨੂੰ ਲੈ ਕੇ ਕੀ ਜਿਹੜਾ ਉਹ ਸਾਰਾ ਕੁਝ ਬਣਿਆ ਸੀ, ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋਤੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਆਪਾਂ ਵੱਧ ਜਾਈਏ ਤਾਂ ਕੈਨੇਡਾ ਦੀ ਪੁਲਿਸ ਨੇ 3 ਗ੍ਰਿਫਤਾਰੀਆਂ ਪਾਉਣ ਤੋਂ ਬਾਅਦ ਦੇ ਵਿੱਚ ਭਾਈ ਨਿੱਜਰ ਹੁਣਾਂ ਦੀ ਜਿਹੜੀ ਉਹਨਾਂ ਨੇ ਅਸੈਸੀਨੇਸ਼ਨ ਕੀਤੀ ਸੀਗੀ ਜੂਨ 2023 ਦੇ ਵਿੱਚ, ਉਸ ਮਾਮਲੇ ਵਿੱਚ ਚੌਥੀ ਗ੍ਰਿਫਤਾਰੀ ਜਿਹੜੀ ਆ ਉਹ ਵੀ ਭਾਈ ਹੈਗੀ ਆ। ਸੋ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਆ ਉਹਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਬੀਤੇ ਦਿਨਾਂ 'ਚ ਜਿਹੜੀ ਆਈ ਹਿੱਟ ਟੀਮ ਆ ਉਹਨਾਂ ਨੇ 3 ਜਾਣਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਸੀ। ਤੇ ਅੱਜ ਇੱਕ ਹੋਰ 22 ਸਾਲਾ ਨਾਟ ਅੱਜ ਬੀਤੇ ਸ਼ਨੀਚਰਵਾਰ ਅਮਨਦੀਪ ਸਿੰਘ 22 ਸਾਲਾ ਉਸ ਨੂੰ ਵੀ ਫਸਟ ਡਿਗਰੀ ਮਰਡਰ ਤੇ ਕਨਸਪੀਰੇਸੀ ਟੂ ਕਮਿਟ ਮਰਡਰ ਦੀ ਜਿਹੜੀ ਆ ਉਹਨਾਂ ਚਾਰਜਸ ਦੇ ਵਿੱਚ ਗ੍ਰਿਫਤਾਰ ਕੀਤਾ ਆ। ਇਹ ਵੀ ਭਾਰਤੀ ਮੂਲ ਦਾ ਹੀ ਹੈਗਾ ਆ, ਭਾਰਤੀ ਨਾਗਰਿਕ ਹੀ ਆ ਜੋ ਇਸ ਟਾਈਮ ਬਰੈਂਪਟਨ, ਸਰੀ ਤੇ ਐਬਟਸਫੋਰਡ ਦੇ ਵਿੱਚ ਜਿਹੜਾ ਉਹ ਰਹਿ ਰਿਹਾ ਸੀਗਾ। ਜੀ ਬਿਲਕੁਲ, ਇਹਨੂੰ ਜਿਹੜਾ ਅਰੈਸਟ ਕੀਤਾ ਗਿਆ ਪੀਲ ਰੀਜਨਲ ਪੁਲਿਸ ਜੋ ਓਨਟਾਰੀਓ ਆ ਉੱਥੋਂ ਅਰੈਸਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਅਨਰਿਲੇਟਡ ਫਾਇਰ ਆਰਮ ਚਾਰਜਸ ਦੇ ਵਿੱਚ। ਸੋ ਚਾਰਾਂ ਦੇ ਚਾਰੇ ਹੀ ਇਹ ਐਜ਼ ਏ ਸਟੂਡੈਂਟ ਆਏ ਆ, ਚਾਰਾਂ ਕੋਲ ਹੀ ਇੰਡੀਆ ਦਾ ਪਾਸਪੋਰਟ ਹੈਗਾ। ਕਈ ਜਿਹੜੇ ਕੈਨੇਡਾ ਦੇ ਨਿਊਜ਼ ਆਰਗੇਨਾਈਜੇਸ਼ਨਸ ਆ ਉਹ ਇਹਨਾਂ ਨੂੰ ਬਿਸ਼ਨੋਈ ਦਾ ਜਿਹੜਾ ਗਰੁੱਪ ਹੈਗਾ ਆ ਉਹਦੇ ਨਾਲ ਵੀ ਅਟੈਚ ਕਰਦੇ ਹੈਗੇ ਆ। CBC ਨੇ ਦੱਸਿਆ ਸੀ। ਜੀ ਹਾਂ, ਸੋ ਜਿੰਨੀਆਂ ਵੀ ਨਿਊਜ਼ ਆਈਆਂ ਹੁਣ ਉਹਨਾਂ ਨੇ ਬਹੁਤ ਸਾਰੇ ਜਿਹੜੇ ਲੋਕ ਆ ਇਹਨਾਂ ਨੂੰ ਨਿਖਿਲ ਗੁਪਤਾ ਨਾਲ, ਉਹਦੇ ਨਾਲ ਜਿਹੜਾ ਸਮਿਤ ਗੋਇਲ ਆ, ਅਜੀਤ ਡੋਵਲ ਤੱਕ ਪੂਰਾ ਜੋੜ ਦਿੱਤਾ ਹੈਗਾ। ਪਰ ਹਜੇ ਵੀ ਜਿਹੜਾ ਭਾਰਤ ਦਾ ਮੀਡੀਆ ਜਾਂ ਭਾਰਤ ਦਾ ਫੋਰਨ ਮਿਨਿਸਟਰ ਉਹ ਕਹਿ ਰਿਹਾ ਵੀ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਹੈਗਾ। ਹੁਣ ਤੁਸੀਂ ਦੇਖੋ ਸ਼ਰੇਆਮ ਬੰਦੇ ਫੜੇ ਗਏ ਆ, ਉਹਨਾਂ ਦਾ ਨਿੱਜਰ ਦੇ ਨਾਲ ਕੀ ਲੈਣਾ ਦੇਣਾ ਸੀ। ਕੋਈ ਐਡਮਿੰਟਨ ਰਹਿੰਦਾ, ਕੋਈ ਟੋਰਾਂਟੋ ਰਹਿੰਦਾ, 21 22 ਸਾਲਾਂ ਦੇ ਮੁੰਡੇ ਆ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਧਾਨ ਸੇਵਾ ਕਰ ਰਿਹਾ ਸੀ। ਉਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਸੋ ਇੱਥੋਂ ਸ਼ਰੇਆਮ ਪਤਾ ਲੱਗਦਾ ਹੈ ਵੀ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਜਾਂ ਉਹਨਾਂ ਦੇ ਏਜੰਟਸ ਸਿੱਖਾਂ ਨੂੰ ਜਿਹੜੇ ਭਾਰਤ ਦੇ ਅਗੇਂਸਟ ਆਵਾਜ਼ ਉਠਾਉਂਦੇ ਹੈਗੇ ਆ, ਉੱਥੇ ਜੋ ਜ਼ੁਲਮ ਹੁੰਦਾ ਹੈ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਸੋ ਇਹ ਸਾਰੇ ਕਾਸੇ ਦੇ ਪਿੱਛੋਂ ਪੂਰੀ ਤਰ੍ਹਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਹੁਣ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਇਹਨਾਂ ਦੀਆਂ ਸਰਕਾਰਾਂ ਨੇ ਆਲਰੇਡੀ ਕਾਫੀ ਐਕਟਿਵ ਹੋ ਗਏ ਆ ਤੇ ਉਹਨਾਂ ਨੇ ਹੁਣ ਬੰਦੇ ਜਿਹੜੇ ਆ ਉਹ ਫੜਨੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਕੈਨੇਡਾ ਦੇ ਵਿੱਚ ਜਿਸ ਹਿਸਾਬ ਦੇ ਨਾਲ ਬਹੁਤ ਸਾਰੇ ਜਿਹੜੇ ਇੱਦਾਂ ਦੇ ਲੋਕ ਵੀ ਇਮੀਗ੍ਰੈਂਟ ਹੋਏ ਸਟੂਡੈਂਟ ਵੀਜ਼ੇ ਦੇ ਸੰਬੰਧ ਦੇ ਵਿੱਚ, ਉਹ ਤਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਗੁੱਸਾ ਵੀ ਆ, ਖਾਸ ਕਰਕੇ ਪੰਜਾਬੀਆਂ ਦੇ ਵਿੱਚ ਵੀ ਹੈਗਾ, ਕਿਉਂਕਿ ਥੋੜੇ ਜਿਹੇ ਬੰਦੇ ਆ ਜਿਹੜੇ ਉਹ ਫਿਰ ਪੂਰੀ ਦੀ ਪੂਰੀ ਜਿਹੜੀ ਕਮਿਊਨਿਟੀ ਆ ਉਹਨੂੰ ਬਦਨਾਮ ਕਰਦੇ ਆ। ਇਹ ਸਾਰੇ ਕਾਸੇ ਨੂੰ ਲੈ ਕੇ ਵੈਸਟ ਦੇ ਵਿੱਚ ਜਿੰਨੇ ਵੀ ਸਿੱਖ ਰਹਿੰਦੇ ਆ ਉਹਨਾਂ ਦੇ ਅੰਦਰ ਭਾਰਤ ਸਰਕਾਰ ਪ੍ਰਤੀ ਬਹੁਤ ਗੁੱਸਾ ਆ ਵੀ ਕਿਸ ਤਰ੍ਹਾਂ ਤੁਸੀਂ ਜਿਹੜੇ ਸਾਡੇ ਸੇਵਾਦਾਰ ਆ, ਸਾਡੇ ਸਿੱਖ ਭਰਾਵਾਂ ਨੂੰ ਮਾਰ ਰਹੇ ਹੋ। ਪਰ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਇੱਕ ਰਿਪੋਰਟ ਆਈ ਸੀ ਭਈ ਸੈਨ ਫਰਾਂਸਿਸਕੋ ਸਥਿਤ ਇੰਡੀਅਨ ਕੌਂਸਲੇਟ ਆਫਿਸ ਨੇ ਸਿਲਮਾ ਜਿਹੜਾ ਗੁਰਦੁਆਰਾ ਸਾਹਿਬ ਆ ਸਿਲਮੇ ਦੇ ਵਿੱਚ ਫ੍ਰਿਜ਼ਨੋ ਦੇ ਲਾਗੇ ਉੱਥੇ ਇੱਕ ਕੈਂਪ ਲਾਣਾ ਆ।
ਉਸ ਜਿਹੜੀ ਨਿਊਜ਼ ਆਈ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਐਕਟਿਵ ਹੋਈਆਂ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ 2 ਸਾਲ ਪਹਿਲਾਂ ਮਤਾ ਪਾਇਆ ਸੀ 98 ਦੇ ਕਰੀਬ ਗੁਰੂ ਘਰਾਂ ਨੇ ਵੀ ਭਾਰਤ ਦੇ ਕੌਂਸਲੇਟ ਦਾ ਕੋਈ ਵੀ ਜਿਹੜਾ ਆਫੀਸਰ ਆ ਉਹ ਗੁਰੂ ਘਰ ਦੇ ਵਿੱਚ ਆ ਸਕਦਾ ਆ, ਲੰਗਰ ਛਕ ਸਕਦਾ, ਸੇਵਾ ਕਰ ਸਕਦਾ ਐਜ਼ ਏ ਇੰਡੀਵਿਜੂਅਲ, ਨਾਟ ਐਜ਼ ਏ ਸਰਕਾਰੀ ਆਫੀਸ਼ੀਅਲ, ਤੇ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਨਮਾਨ ਦਿੱਤਾ ਜਾ ਸਕਦਾ। ਇਸੇ ਤਰ੍ਹਾਂ ਜਿਹੜੀਆਂ ਈਸਟ ਕੋਸਟ ਦੀਆਂ ਜਥੇਬੰਦੀਆਂ ਹੈਗੀਆਂ ਜਿਨ੍ਹਾਂ 'ਚ ਭਾਈ ਹਿੰਮਤ ਸਿੰਘ ਹੋਣੀਆਂ ਉਹਨੇ ਵੀ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ। ਪਿਛਲੇ ਦਿਨਾਂ ਦੇ ਵਿੱਚ ਕਮੇਟੀ ਨਾਲ ਗੱਲਬਾਤ ਕੀਤੀ ਗਈ, ਲੋਕਲ ਸੰਗਤ ਨੇ, AGPC ਨੇ ਤੇ 2020 ਵਾਲੇ ਜਿਹੜੇ ਵੀਰ ਹੈਗੇ ਰੈਫਰੈਂਡਮ ਵਾਲੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਆ ਗੱਲਬਾਤ ਕਮੇਟੀ ਨੂੰ ਕਿਹਾ ਵੀ ਭਾਈ ਇਹ ਜਿਹੜਾ ਆ ਇਹ ਕੰਮ ਨਾ ਕਰੋ, ਜਿਹੜਾ ਉਹ ਕਹਿੰਦੇ ਅਸੀਂ ਵੀਜ਼ਾ ਦੇਣਾ ਆ ਵੀ ਤੁਸੀਂ ਹੋਰ ਕਿਤੇ ਜਗ੍ਹਾ ਰੱਖ ਲਓ। ਉਹ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਉਹਨਾਂ ਨੇ ਇਹ ਗੱਲਬਾਤ ਸੁਣੀ ਵੀ ਤੇ ਉਹ ਮੰਨ ਗਏ ਵੀ ਠੀਕ ਆ ਵੀ ਅਸੀਂ ਜਿਹੜਾ ਆ ਉਸ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਉਹਦੇ ਲਾਗੇ ਇੱਕ ਹੌਲੀਡੇ ਇਨ ਆ ਉੱਥੇ ਜਿਹੜਾ ਪ੍ਰੋਗਰਾਮ ਉਹ ਰੱਖ ਦਿੱਤਾ ਵੀ ਜੇ ਕਿਸੇ ਨੇ ਵੀਜ਼ਾ ਲੈਣਾ ਜਾਂ ਕੁਝ ਵੀ, ਕਿਉਂਕਿ ਲੈਣਾ ਸਾਰਿਆਂ ਨੇ ਆ ਜਿਨ੍ਹਾਂ ਨੇ ਇੰਡੀਆ ਜਾਣਾ ਹੈਗਾ, ਸਾਰਿਆਂ ਦੀਆਂ ਸਾਡੀਆਂ ਪ੍ਰਾਪਰਟੀਆਂ ਸਾਰਾ ਕੁਝ ਉੱਥੇ ਹੈਗਾ। ਸੋ ਵੀ ਲੰਗਰ ਪਾਣੀ ਜੋ ਆ ਗੁਰੂ ਘਰ ਛਕ ਸਕਦੇ ਹੈਗੇ ਆ। ਸੋ ਇਸ ਦੇ ਸੰਬੰਧ ਦੇ ਵਿੱਚ AGPC ਤੇ ਹਿੰਮਤ ਸਿੰਘ ਹੋਣੀ ਜਿਹੜੇ ਆ ਈਸਟ ਕੋਸਟ ਤੋਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਦੇ ਮੈਂਬਰ ਉਹਨਾਂ ਨੇ ਜੋ ਸਿੱਖ ਸੈਂਟਰ ਆਫ ਪੈਸੀਫਿਕ ਕੋਸਟ ਆ ਉੱਥੇ ਦੇ ਜਿਹੜੇ ਜਿੰਨੇ ਵੀ ਕਮੇਟੀ ਮੈਂਬਰਸ ਹੈਗੇ ਆ, ਲੋਕਲ ਸੰਗਤਾਂ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਵੀ ਜਿਹੜੇ ਪੰਥਕ ਹਿਤੈਸ਼ੀਆਂ ਵੱਲੋਂ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਸੀ ਵੀ ਸਿੱਖਾਂ ਦੀ ਕਾਤਲ ਭਾਰਤੀ ਹਕੂਮਤ ਤੇ ਉਹਨਾਂ ਦੇ ਨੁਮਾਇੰਦੇ ਗੁਰਦੁਆਰਿਆਂ ਦੇ ਵਿੱਚ ਬੋਲਣ ਤੇ ਸਨਮਾਨ ਕਰਨ ਉੱਤੇ ਲਗਾਈ ਗਈ ਪਾਬੰਦੀ ਦੇ ਹਵਾਲੇ ਨਾਲ ਪ੍ਰਬੰਧਕਾਂ ਨੂੰ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿੱਚ ਨਾ ਕੀਤਾ ਜਾਵੇ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨਿਆ ਤੇ ਉਹ ਸਾਡੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹੈਗੇ ਆ। ਸੋ ਇਹਦੇ ਵਿੱਚ ਗੁੱਡ ਗੱਲ ਇਹ ਆ ਵੀ ਤੁਸੀਂ ਦੇਖੋ ਵੀ ਜੇ ਉੱਥੇ ਹੁੰਦਾ ਬਾਹਰੋਂ ਪ੍ਰੋਟੈਸਟ ਕਰਦੇ ਹਜ਼ਾਰਾਂ ਦੀ ਗਿਣਤੀ 'ਚ, ਸੋ ਬਦਨਾਮੀ ਫੇਰ ਸਿੱਖਾਂ ਦੀ ਹੋਣੀ ਆ, ਕਿਉਂਕਿ ਇਸ ਵੇਲੇ ਜਿਹੜਾ ਇੰਡੀਆ ਦਾ ਮੀਡੀਆ, ਇੰਡੀਆ ਦੀ ਸਰਕਾਰ ਬਸ ਲੱਭ ਰਹੀ ਕਿਤੇ ਨਾ ਕਿਤੇ ਸਿੱਖਾਂ ਦੀ ਕੋਈ ਨੈਗੇਟਿਵ ਗੱਲ ਲੱਭ ਜਾਏ ਤੇ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਪ੍ਰਚਾਰ ਕੀਤਾ ਜਾਵੇ। ਹੁਣ ਤੁਸੀਂ ਦੇਖਦੇ ਹੀ ਹੋਣੇ ਆ ਵੀ ਕਿਸ ਤਰ੍ਹਾਂ ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਹੈਗਾ ਉਹ ਸਟੇਟਮੈਂਟਾਂ ਦੇ ਰਿਹਾ ਵੀ ਦੇਖੋ ਜੀ ਇਹ ਤਾਂ ਇਹਨਾਂ ਦੀ ਇਹ ਜਿਹੜੇ ਗੈਂਗਸਟਰ ਆ ਇਹਨਾਂ ਦੀ ਆਪਸੀ ਲੜਾਈ ਹੈਗੀ ਆ ਤੇ ਇੰਡੀਆ ਨੂੰ ਤਾਂ ਐਵੇਂ ਬਦਨਾਮ ਕੀਤਾ ਜਾ ਰਿਹਾ ਵੀ ਉਹ ਵੀ ਪੰਜਾਬੀ ਆ ਤੇ ਜਿਨ੍ਹਾਂ ਨੂੰ ਮਾਰਿਆ ਗਿਆ ਸੀ ਉਹ ਵੀ ਪੰਜਾਬੀ ਆ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਕਿਸ ਤਰ੍ਹਾਂ ਉੱਥੇ ਦਾ ਮੀਡੀਆ ਵੀ ਫਿਰ ਇਦਾਂ ਦੀਆਂ ਜਿਹੜੀਆਂ ਨਿਊਜ਼ ਆ ਉਹਨਾਂ ਨੂੰ ਉੱਪਰ ਚੱਕਦਾ ਹੈਗਾ। ਸੋ ਇਹ ਸਾਰੇ ਕਾਸੇ ਦੇ ਵਿੱਚ ਇਹ ਸਾਰੀਆਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਆ, ਸਿੱਖ ਜਿਹੜੇ ਲੀਡਰ ਹੈਗੇ ਆ, ਉਹਨਾਂ ਨੇ ਧੰਨਵਾਦ ਕੀਤਾ ਹੈਗਾ ਸੰਗਤ ਦਾ ਵੀ ਹਾਂ ਗੁਰੂ ਘਰ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਨਹੀਂ ਹੋਇਆ, ਹਾਂ ਬਾਹਰ ਹੋ ਗਿਆ, ਉੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਬਿਲਕੁਲ। ਸੋ ਟਰਾਈ ਤਾਂ ਜਿਹੜੀ ਇੰਡੀਅਨ ਕੌਂਸਲੇਟ ਵਾਲਿਆਂ ਨੇ ਕਈ ਥਾਵਾਂ ਦੇ ਉੱਤੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਕਈਆਂ ਨੇ ਨਾ ਵੀ ਕੀਤੀ ਹੋਣੀ ਆ, ਅਸੀਂ ਉਹਨਾਂ ਦਾ ਵੀ ਜਿਹੜਾ ਉਹ ਧੰਨਵਾਦ ਕਰਦੇ ਆ ਕਿਉਂਕਿ ਇਹ ਕਮਿਊਨਿਟੀ ਨੂੰ ਪਾੜਾ ਪਾਉਣ ਦੇ ਲਈ ਆ। ਹੁਣ ਇੱਥੇ ਕਈ ਜਣੇ ਕਹਿਣਗੇ ਵੀ ਲੈ ਇਹ ਤਾਂ ਫਾਇਦਾ ਆ ਕਿਸੇ ਨੇ, ਹੁਣ ਜਦੋਂ ਅਮਰੀਕਾ ਦਾ ਵੀਜ਼ਾ ਲੈਣ ਦੇ ਲਈ ਜਾਂਦੇ ਆ ਉਦੋਂ ਬੰਬੇ ਨੂੰ ਵੀ ਜਾਂਦੇ ਆ, ਉਦੋਂ ਦਿੱਲੀ ਨੂੰ ਵੀ ਜਾਂਦੇ ਆ, ਉਹ ਆ ਕੇ ਘਰੇ ਆ ਕੇ ਥੋੜੀ ਵੀਜ਼ਾ ਦੇ ਕੇ ਜਾਂਦੇ, ਜਿਹਨੂੰ ਜ਼ਰੂਰਤ ਆ ਉਹਨੇ ਵੀਜ਼ਾ ਲੈ ਹੀ ਲੈਣਾ, ਉਹਨੇ ਕੋਈ ਨਾ ਕੋਈ ਹੀਲਾ ਵਸੀਲਾ ਕਰ ਲੈਣਾ। ਜੇ ਅਮਰੀਕਾ ਪਹੁੰਚ ਗਏ ਤੇ ਅਮਰੀਕਾ ਤੋਂ ਵੀਜ਼ਾ ਨਾ ਲਿਆ ਜਾਊਗਾ ਉਹਨਾਂ ਕੋਲ ਜਿਨ੍ਹਾਂ ਨੇ ਜਿਹੜਾ ਉਹ ਜਾਣਾ ਚਾਹੁੰਦੇ ਆ। ਹਾਂ ਇਹ ਨਟੋਰੀਅਸ ਬਹੁਤ ਨੇ, ਜਾਣ-ਬੁੱਝ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ, ਇਹ ਜਾਣ ਕੇ ਕੜਿੱਕੀ ਜਿਹੜੀ ਉਹ ਫਸਾ ਕੇ ਰੱਖਦੇ ਆ, ਜਾਣ ਕੇ ਕੁੰਡੀ ਪਾ ਕੇ ਰੱਖਦੇ ਆ ਭਾਰਤ ਵਾਲੇ ਵੀ ਲੋਕਾਂ ਨੂੰ ਉਹਨਾਂ ਦੀਆਂ ਜਿਹੜੇ ਹਾੜੇ ਕੱਢਣੇ ਪੈਣ। ਹੋਰ ਉਸ ਦੇ ਵਿੱਚ ਕੋਈ ਇਸ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ। ਇਹੀ ਜਿਹੜੇ ਤਰੀਕੇ ਦੇ ਨਾਲ ਆ ਤੇ ਫਿਰ ਤੁਹਾਡੇ ਹੀ ਗੁਰੂ ਘਰਾਂ 'ਚ ਆ ਕੇ ਤੁਹਾਨੂੰ ਹੀ ਜਿਹੜਾ ਉਹ ਮਾਰ ਕੇ ਤੇ ਤੁਹਾਨੂੰ ਹੀ ਜਿਹੜਾ ਆ ਉਹ ਕਹਿ ਲਓ ਵੀ ਇਸ ਤਰੀਕੇ ਦੇ ਨਾਲ ਲੋਲੀਪੌਪ ਦੇਣ ਵਾਲੀ ਜਿਹੜੀ ਉਹ ਗੱਲ ਕਰਦੇ ਆ। ਸੋ ਸਿੱਖਾਂ ਨੂੰ ਬਹੁਤ ਜ਼ਿਆਦਾ ਇਸ ਦੇ ਵਿੱਚ ਸੁਹਿਰਤਾ ਦੇ ਨਾਲ ਕੰਮ ਕਰਦੇ ਹੋਏ ਇਹ ਸਾਰਾ ਉਪਰਾਲਾ ਵਧੀਆ ਰਿਹਾ। ਇਸ ਵਾਰ ਵੀ ਬਚਾਅ ਹੋ ਗਿਆ, ਰਿਫਟ ਨਾ ਪਵੇ, ਇਸ ਦੇ ਲਈ ਪ੍ਰਬੰਧਕਾਂ ਨੂੰ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਆ ਵੀ ਤੁਸੀਂ ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੇ ਬੰਦਿਆਂ ਨੂੰ ਕਾਹਤੇ ਤੁਸੀਂ ਉੱਥੇ ਸੱਦਣ ਦੇ ਲਈ ਹਾਮੀ ਕਰ ਰਹੇ ਆ ਵੀ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਕਰਨਾ ਪਵੇ। ਉਸ ਦੇ ਲਈ ਧੰਨਵਾਦ ਆ ਵੀ ਮੰਨ ਗਏ ਆ ਵੀ ਸੰਗਤ ਦਾ ਕਾਫੀ ਜ਼ਿਆਦਾ ਰੋਸ ਸੀਗਾ ਵੀ ਉਸ ਚੀਜ਼ ਨੂੰ ਲੈ ਕੇ, ਪਰ ਪਹਿਲਾਂ ਹੀ ਇਦਾਂ ਦੀਆਂ ਚੀਜ਼ਾਂ ਤੋਂ ਗੁਰੇਜ਼ ਜਿਹੜਾ ਉਹ ਰਹਿਣਾ ਚਾਹੀਦਾ। ਗੁਰੂ ਘਰਾਂ 'ਚ ਕੌਂਸਲੇਟਾਂ ਨੂੰ ਸਨਮਾਨਿਤ ਕਰਨਾ, ਉਹਨਾਂ ਨੂੰ ਸਰੋਪੇ ਦੇਣੇ, ਉਹ ਉਸ ਦੀ ਕੋਈ ਲੋੜ ਨਹੀਂ ਜਦ ਇੱਕ ਪਾਸੇ ਉਹ ਸਿੱਖਾਂ ਦੀ ਆਵਾਜ਼ ਚੱਕਣ ਵਾਲੇ ਬੰਦਿਆਂ ਨੂੰ ਜਾਂ ਉਹਨਾਂ ਦੀ ਕਤਲਾਂ ਦੀਆਂ ਸਾਜ਼ਿਸ਼ਾਂ ਬਣਾ ਰਹੇ ਆ ਜਾਂ ਕਤਲ ਕਰ ਰਹੇ ਆ। ਸੋ ਇਸ ਚੀਜ਼ ਤੋਂ ਬਿਲਕੁਲ ਪਰਹੇਜ਼ ਜਿਹੜਾ ਹੋਣਾ ਚਾਹੀਦਾ। ਜਿਹੜੇ ਉਹ 96 ਗੁਰੂ ਘਰਾਂ ਦੀ ਇਕੱਠੇ ਮਿਲ ਕੇ ਉਹਨਾਂ ਨੇ ਜਾਬਤਾ ਲਾਇਆ ਆ ਇਸ ਚੀਜ਼ ਦੇ ਉੱਤੇ,
ਉਸ ਦੇ ਉੱਤੇ ਦ੍ਰਿੜਤਾ ਦੇ ਨਾਲ ਸਾਰਿਆਂ ਨੂੰ ਪਹਿਰਾ ਦੇਣ ਦੀ ਲੋੜ ਹੈਗੀ ਆ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਜਿੰਨੇ ਵੀ ਅਮਰੀਕਾ, ਕੈਨੇਡਾ, ਬਾਹਰਲੇ ਮੁਲਕਾਂ 'ਚ ਗੁਰੂ ਘਰ ਹੈਗੇ, ਉਹਨਾਂ ਦੇ ਪ੍ਰਬੰਧਕਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਭਾਈ ਕੋਈ ਵੀ ਜਿਹੜਾ ਕੰਟਰੋਵਰਸ਼ੀਅਲ ਬੰਦਾ, ਚਾਹੇ ਉਹ ਪ੍ਰਚਾਰਕ ਵੀ ਕਿਉਂ ਨਾ ਹੋਵੇ, ਉੱਦਾਂ ਦੇ ਬੰਦੇ ਨੂੰ ਨਾ ਸੱਦੋ ਜਿਹਦੇ ਨਾਲ ਫਿਰ ਤੁਹਾਡੀ ਲੋਕਲ ਜਿਹੜੀ ਸੰਗਤ ਆ ਉਹਦੇ ਵਿੱਚ ਲੜਾਈ ਪੈ ਜਾਏ। Divide ਹੁੰਦਾ। ਅਗਲਾ ਆਪਣਾ 1-2-4 ਦਿਨ ਬੋਲ ਕੇ ਚੱਲ ਜਾਂਦਾ ਤੇ ਮੁੜ ਕੇ ਫਿਰ ਜਿਹੜਾ ਆ ਲੋਕਲ ਕਮਿਊਨਿਟੀ ਆ ਉਹ ਲੜਦੀ ਰਹਿੰਦੀ, ਜਿਨ੍ਹਾਂ ਨੇ ਇਕੱਠੇ ਰਹਿਣਾ ਹੁੰਦਾ ਹੈਗਾ। ਤੇ ਉਹੀ ਫਿਰ ਜਿਹੜਾ ਇੰਡੀਆ ਦਾ ਮੀਡੀਆ ਆ ਉਹ ਬਾਹਰ ਦਿਖਾਲਦਾ ਵੀ ਦੇਖੋ ਜੀ ਇਹਨਾਂ ਤੇ ਇੱਕ ਗੁਰਦੁਆਰਾ ਦਾ ਸਾਂਭ ਨਹੀਂ ਹੁੰਦਾ, ਇਹ ਰਾਜ ਦੀ ਕਿਹੜੇ ਦੀ ਗੱਲ ਕਰਦੇ ਆ। ਸੋ ਇਹ ਸਾਨੂੰ ਬੜੇ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਆ। ਹਰ ਇੱਕ ਦਾ ਫਰਜ਼ ਆ, ਨੋ ਮੈਟਰ ਕੋਈ ਅੰਮ੍ਰਿਤਧਾਰੀ ਆ, ਨੌਨ ਅੰਮ੍ਰਿਤਧਾਰੀ ਆ, ਜਿਹਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਹੈਗਾ ਆ, ਚਾਹੇ ਉਹ ਸਿੱਖ ਆ, ਚਾਹੇ ਉਹ ਹਿੰਦੂ ਭਰਾ ਆ, ਚਾਹੇ ਉਹ ਮੁਸਲਮਾਨ ਭਰਾ ਹੈਗਾ, ਪਲੀਜ਼ ਆਪਣੇ ਜਿੰਨੇ ਵੀ ਜਿਹੜੇ ਗੁਰੂ ਘਰ ਹੈਗੇ ਆ ਜਾਂ ਜਿੱਥੇ ਵੀ ਆਪਣੀ ਕੋਈ ਕਮਿਊਨਿਟੀ ਸੈਂਟਰ ਕੁਛ ਵੀ ਹੈਗਾ, ਉੱਥੇ ਕੋਸ਼ਿਸ਼ ਕਰੀਏ ਵੀ ਕਿਸੇ ਤਰ੍ਹਾਂ ਦਾ ਜਿਹੜਾ ਲੜਾਈ ਝਗੜਾ ਨਾ ਹੋਵੇ, ਕਿਸੇ ਤਰ੍ਹਾਂ ਦਾ ਕੋਈ ਕੰਟਰੋਵਰਸ਼ੀਅਲ ਬੰਦਾ ਨਾ ਸੱਦਿਆ ਜਾਵੇ, ਤਾਂ ਕਿ ਮੁੜ ਕੇ ਜਿਹੜੀ ਆ ਉਹ ਕਮਿਊਨਿਟੀ 'ਚ ਲੜਾਈ ਪਵੇ। ਜੀ ਬਿਲਕੁਲ। ਇੱਕ ਹੋਰ ਆਪਾਂ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਹੋਰ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਇੱਕ ਲਿਵਿੰਗਸਟਨ ਦੇ ਵਿੱਚ ਪੰਜਾਬੀ ਮੂਲ ਦਾ ਮੁੰਡਾ ਲਾਪਤਾ ਜਿਹੜਾ ਆ, ਉਸ ਨੂੰ ਲੈ ਕੇ ਕੀ ਅਪਡੇਟ ਆ, ਕੀ ਹੋਇਆ ਆ, ਉਹਦੇ ਬਾਰੇ ਗੱਲ ਕਰਾਂਗੇ। ਤੇ ਇੱਕ ਗਰੋਵਰ ਨਾਂ ਦਾ ਬੰਦਾ, ਉਹਦੇ ਬਾਰੇ ਜਿਹੜੀ ਆਪਾਂ ਚਰਚਾ ਕਰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੋ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ, ਲਿਵਿੰਗਸਟਨ ਦੇ ਵਿੱਚ ਇੱਕ ਜਗਦੀਪ ਨਾਮ ਦਾ ਮੁੰਡਾ ਲਾਪਤਾ ਆ। ਉਹ ਲੱਭ ਨਹੀਂ ਰਿਹਾ। ਉਸ ਦੇ ਬਾਰੇ ਕੁਝ ਜਿਹੜੀ ਉਹ ਜਾਣਕਾਰੀ ਆਪਣੇ ਨਾਲ ਜੁੜ ਕੇ ਹਰਪ੍ਰੀਤ ਸਿੰਘ ਉਹ ਦੱਸਣਗੇ। ਕੀ ਮਸਲਾ ਬਣਿਆ, ਕੀ ਆ, ਕਿੱਥੋਂ ਲਾਪਤਾ ਹੋਇਆ ਆ, ਤੇ ਉਹਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਇਸ ਟਾਈਮ ਹਰਪ੍ਰੀਤ ਸਿੰਘ ਜੀ। ਹਾਂਜੀ ਹਰਪ੍ਰੀਤ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਹਾਂਜੀ ਹਰਪ੍ਰੀਤ ਸਿੰਘ, ਸੋ ਦੱਸਿਓ ਜੀ, ਜਗਦੀਪ ਦੇ ਬਾਰੇ ਕੀ ਤੁਹਾਨੂੰ ਪਤਾ ਆ, ਕੀ ਤੁਸੀਂ ਸਰੋਤਿਆਂ ਦਰਸ਼ਕਾਂ ਤੱਕ ਕੀ ਜਾਣਕਾਰੀ ਦੇਣਾ ਚਾਹੁੰਦੇ ਆ, ਕਦੋਂ ਦਾ ਲਾਪਤਾ ਆ, ਕਿੱਦਾਂ ਆ? ਜਗਦੀਪ ਸਿੰਘ ਜਿਹੜਾ ਕਿ 17 ਇਅਰਸ 올ਡ ਹੈਗਾ, ਲਿਵਿੰਗਸਟਨ ਦਾ ਰਹਿਣ ਵਾਲਾ, ਇਹ ਆਪਣੇ ਫਰੈਂਡਸ ਦੇ ਨਾਲ ਸੈਚਰਡੇ ਈਵਨਿੰਗ ਨੂੰ ਮੈਕਡੋਨਲਡ ਸਟੇਟ ਪਾਰਕ ਪੈ ਰਿਹਾ, ਕੋਈ 204 ਐਗਜ਼ਿਟ ਤੇ ਰਾਈਟ ਸਾਈਡ ਤੇ 99 ਤੇ 99 ਐਗਜ਼ਿਟ ਤੇ ਐਗਜ਼ਿਟ ਨੰਬਰ 204 ਤੇ ਕੋਈ ਸਟੇਟ ਪਾਰਕ ਹੈਗਾ। ਠੀਕ ਹੈ, ਉੱਥੇ ਹੀ ਇੱਕ ਮਰਸਡ ਰਿਵਰ ਲੱਗਦੀ ਹੈ। ਠੀਕ ਹੈ। ਇਹ ਉੱਥੋਂ ਦੀ ਮਿਸਿੰਗ ਹੈ ਸੈਚਰਡੇ ਈਵਨਿੰਗ ਦਾ। ਇਹ ਆਪਣੇ ਦੋਸਤਾਂ ਦੇ ਨਾਲ ਉੱਥੇ ਕੀ ਸਵਿਮਿੰਗ ਕਰਨ ਗਿਆ ਸੀ ਜਾਂ ਕਿੱਦਾਂ ਸੀਗਾ? ਇਹ ਦੋਸਤਾਂ ਦੇ ਨਾਲ ਉਦੋਂ ਹੀ ਟਾਈਮ ਸਪੈਂਡ ਕਰਨ ਗਿਆ ਸੀ, ਬਟ ਇਹਦਾ ਮਨ ਕੀਤਾ ਕਿ ਇਹਨੂੰ ਪਿਕਚਰਸ ਵਗੈਰਾ ਲਾਈਕ ਕਲਿੱਕ ਕਰਨ ਦਾ ਸ਼ੌਂਕ ਹੈਗਾ। ਹਾਂਜੀ ਚਲੋ। ਸੋਚਿਆ ਕਿ ਮੈਂ ਅੰਦਰ ਜਾ ਕੇ ਮੈਂ ਰਿਵਰ 'ਚ ਜਾ ਕੇ ਮੈਂ ਆਪਣੀ ਪੋਜ਼ਿੰਗ ਕਰਾਂ। ਸੋ ਇਹ ਰਿਵਰ 'ਚ ਜਾ ਕੇ ਪੋਜ਼ਿੰਗ ਕਰਕੇ ਫਿਰ ਵਾਪਸ ਆ ਗਿਆ ਸੀ ਬਸ। ਫਿਰ ਇਹਨੇ ਦੇਖਿਆ ਕਿ ਇੱਕ ਮੈਕਸੀਕਨ ਫੈਮਿਲੀ ਕੋਲ ਨਾ ਇੱਕ ਸਰਫ ਬੋਟ ਹੈਗੀ, ਕਾਇਕ ਬੋਟ। ਇਹਨੇ ਉਹਦੇ ਕੋਲੋਂ ਉਹ ਮੰਗ ਲਈ ਤੇ ਉਹਦੇ ਉੱਤੇ ਚੜ ਕੇ ਫੋਟੋਸ ਖਿਚਾ ਰਿਹਾ ਸੀ ਕਿ ਅਨਫੋਰਚੂਨੇਟਲੀ ਉਹਨੂੰ ਡਰੌਪ ਕਰਨੀ ਨਹੀਂ ਆਉਂਦੀ ਸੀ ਬੋਟ। ਉਹ ਬੋਟ ਉਹਨੂੰ ਖਿੱਚ ਕੇ ਆਪਣੇ ਨਾਲ ਲੈ ਗਈ ਤੇ ਲੋਕਾਂ ਨੇ ਦੇਖਿਆ ਕਿ ਇੱਕਦਮ ਹੀ ਉਹਨੇ ਸਮੁੰਦਰ 'ਚ ਜੰਪ ਮਾਰਤੀ ਤੇ ਜਿਹਦੇ ਬਾਅਦ 'ਚ ਉਹ ਲੱਭਿਆ ਹੀ ਨਹੀਂ। ਬਹੁਤ ਸਾਰੇ ਲੋਕੀ ਜਿੰਨੇ ਵੀ ਉੱਥੇ ਸੀ ਉਹਨਾਂ ਨੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੋਣੀ ਹੈ, ਬਟ ਫਿਰ ਵੀ ਲਾਈਕ ਅਨਫੋਰਚੂਨੇਟਲੀ ਲਾਈਕ ਉਹ ਮਿਸ ਹੋ ਗਿਆ ਉਸ ਪਲੇਸ ਤੋਂ। ਤੇ ਹਰਪ੍ਰੀਤ ਜੀ, ਉਸ ਤੋਂ ਬਾਅਦ ਦੇ ਵਿੱਚ ਪੁਲਿਸ ਵਾਲੇ ਜਾਂ ਉਹਨਾਂ ਨੇ ਵੀ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ? ਸਾਰਿਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ, ਈਵਨ ਟਿਲ ਲਾਸਟ ਨਾਈਟ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਕਿ ਲਾਈਕ ਅਜੇ ਤੱਕ ਨਹੀਂ ਲੱਭਿਆ, ਅਜੇ ਤੱਕ ਮਿਸਿੰਗ ਹੈ। ਸੋ ਜਿਹੜੇ ਸਾਡੇ ਡਰੋਨਸ, ਉਹਨਾਂ ਨੇ ਹੈਲੀਕਾਪਟਰਸ, ਸਟੇਟ ਪਾਰਕਸ, ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ, ਈਵਨ ਥਰਮਲ ਡਰੋਨਸ ਨਾਲ ਵੀ। ਓਕੇ, ਸੋ ਆਪਣੇ ਜਿਹੜੇ ਵੀ ਸਾਡੇ ਦਰਸ਼ਕ ਦੇਖ ਰਹੇ ਆ YouTube Facebook ਦੇ ਉੱਤੇ, ਉਹ ਮੁੰਡੇ ਦੀ ਜਿਹੜੀ ਫੋਟੋ ਅਸੀਂ ਨਾਲ ਵੀਡੀਓ ਦੇ ਵਿੱਚ ਜਿਹੜੀ ਉਹ ਚਲਾਈ ਆ,
ਸੋ ਹੁਣ ਤਾਂ ਇਹ ਕੀ ਕਹਿ ਕੀ ਰਹੇ ਆ, ਉਹਨਾਂ ਨੇ ਕਿਹਾ ਕੁਛ ਵੀ ਬਚਣ ਦੀ ਆਸ ਜਾਂ ਕਿੱਦਾਂ ਕੁਛ ਉਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ? ਆਈ ਨੋ ਇਹ ਕਨਵਰਸੇਸ਼ਨ ਹੈ ਤਾਂ ਫਿਲਹਾਲ ਥੋੜੀ ਔਖੀ ਆ, ਪਰ ਕੀ ਉਹਨਾਂ ਨੇ ਦੱਸਿਆ ਕੁਛ? ਫਿਲਹਾਲ ਉਹਨਾਂ ਨੇ ਆਪਣੀ ਸਰਚ ਬਿਲਕੁਲ ਸਟਾਪ ਕਰਤੀ ਹੈ। ਉਹਨਾਂ ਨੇ ਇਹ ਦੱਸਿਆ ਕਿ ਆਪਾਂ ਟਿਊਜ਼ਡੇ ਮਾਰਨਿੰਗ ਦੁਬਾਰਾ ਸਰਚ ਸਟਾਰਟ ਕਰਾਂਗੇ। ਇਹ ਵਿੱਚ ਇਹਨਾਂ ਨੇ ਵਕਫਾ ਕਿਉਂ ਪਾਇਆ? ਇਹ ਟਾਈਮ ਤਾਂ ਬਹੁਤ ਜ਼ਿਆਦਾ ਕ੍ਰਿਟੀਕਲ ਹੁੰਦਾ, ਸ਼ੁਰੂਆਤੀ ਜਿਹੜੇ ਟਾਈਮ ਹੁੰਦਾ। ਇਸ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ, ਬਟ ਜੋ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਮੈਂ ਉਹ ਇਨਫੋਰਮੇਸ਼ਨ ਤੁਹਾਨੂੰ ਫੋਰਵਰਡ ਠੀਕ। ਕਰਤੀ। ਤੇ ਹਰਪ੍ਰੀਤ ਜੀ, ਮੁੰਡੇ ਦਾ ਕੋਈ ਹੋਰ ਰਿਸ਼ਤੇਦਾਰ ਪਰਿਵਾਰਕ ਮੈਂਬਰ ਵੀ ਇੱਥੇ ਰਹਿੰਦਾ ਹੈ? ਮੁੰਡੇ ਦੇ ਮਦਰ ਸੀ ਤੇ ਡੈਡ ਤੇ ਸਿਸਟਰ ਹੈਗੇ ਆ, ਤੇ ਤਿੰਨੋਂ ਵਿਚਾਰੇ ਲੱਭ ਕੇ ਤੰਗ ਹੋ ਗਏ ਨੇ। ਲਿਵਿੰਗਸਟਨ ਹੀ ਰਹਿੰਦੇ ਸੀਗੇ ਸਾਰੇ, ਹਨਾ? ਲਿਵਿੰਗਸਟਨ ਹੀ ਰਹਿੰਦੇ ਸਾਰੇ। ਮੁੰਡੇ ਦਾ ਮੇਰੇ ਖਿਆਲ ਨਾਲ ਫਸਟ ਡੇ ਸੀ ਜੌਬ ਤੇ, ਜੌਬ ਤੋਂ ਜਦੋਂ ਆਇਆ ਵਾਪਸ ਇਹਨੇ ਪਲਾਨ ਕੀਤਾ ਹੁਣ ਆਪਣੇ ਫਰੈਂਡਸ ਦੇ ਨਾਲ ਫਰੈਂਡਸ ਆਊਟ ਕਰਨ ਲਈ, ਬਟ ਅਨਫੋਰਚੂਨੇਟਲੀ ਵਾਪਸ ਨਹੀਂ ਆਇਆ ਸੈਟਰਡੇ ਈਵਨਿੰਗ ਦਾ ਜਿਹੜਾ ਉਹ ਲਾਸਟ ਟਾਈਮ ਇਸ ਨੂੰ ਮਤਲਬ ਉਹ ਦਰਿਆ ਦੇ ਵਿੱਚ ਰੁੜਦਾ ਦੇਖਿਆ ਗਿਆ ਸੀਗਾ। ਯੈਸ, ਇਹਦੇ ਨਾਲ ਇਹਦੇ 6-7 ਫਰੈਂਡਸ ਸੀ ਜਿਨ੍ਹਾਂ ਨੇ ਦੱਸਿਆ ਕਿ ਇਹਨੇ ਆਪਣੇ ਕੱਪੜੇ ਉਤਾਰ ਕੇ ਮੁੰਡਿਆਂ ਨੂੰ ਦਿੱਤੇ, ਨਾਲੇ ਆਪਣਾ ਫੋਨ ਵੀ ਦਿੱਤਾ ਪਿਕਚਰਸ ਕਲਿੱਕ ਕਰਨ ਵਾਸਤੇ। ਐਂਡ ਉਸ ਤੋਂ ਬਾਅਦ ਲਾਈਕ ਵਾਪਸ ਨਹੀਂ ਆਇਆ, ਮਤਲਬ ਕਿ ਅੰਦਰ ਗਿਆ ਰਿਵਰ ਦੇ ਵਾਪਸ ਨਹੀਂ ਮੁੜਿਆ। ਸੋ ਇਹ ਤੁਸੀਂ ਦੱਸ ਰਹੇ ਆ ਵੀ 204 ਐਗਜ਼ਿਟ ਤੁਸੀਂ ਦੱਸਿਆ ਸੀ 99 ਤੇ? ਇਹ 204 ਐਗਜ਼ਿਟ ਤੇ ਕੋਈ ਮੈਕਕੋਨਲ ਸਟੇਟ ਪਾਰਕ ਹੈਗੀ ਆ। ਹਾਂਜੀ, ਅੱਛਾ। ਤੇ ਉੱਥੇ ਦਰਿਆ ਆ ਜਿਹੜਾ ਉੱਥੋਂ ਦੀ ਡਰੋਨ ਹੈ, ਤੇ ਡਰੋਨ ਹੋਇਆ ਹਿਲਮਰ ਸਾਈਡ ਨੂੰ। ਤੋ ਉਹਨਾਂ ਨੇ 99 ਤੱਕ ਸਰਚ ਕੀਤਾ, 99 ਤੋਂ ਅੱਗੇ ਸਰਚ ਨਹੀਂ ਕੀਤਾ। ਤੇ ਮੈਂ ਚਾਹੁੰਦਾ ਕਿ ਜੇ ਸਾਰੇ ਜਾਣੇ ਇਕੱਠੇ ਹੋ ਕੇ ਉਸ ਰਿਵਰ ਦੇ ਨੀਅਰ ਬਾਈ ਵਾਕ ਕਰਨ, ਸ਼ਾਇਦ ਮੇਬੀ ਮਿਲਣ ਦੇ ਜ਼ਿਆਦਾ ਚਾਂਸਸ ਨੇ। ਇਵਨ ਤਾਂ ਲਾਈਕ ਅਲਾਈਵ ਅੱਜ ਵੀ ਲਾਈਵ ਕਿਉਂ ਨਾ ਹੋਵੇ। ਹਾਂਜੀ, ਨਹੀਂ, ਆਸ ਨਹੀਂ ਛੱਡਣੀ ਚਾਹੀਦੀ, ਬਿਲਕੁਲ। ਸਾਨੂੰ ਮਰੀਜ਼ਾਂ ਜਿੱਦਾਂ ਆਖਦੇ ਆ, ਸੋ ਪ੍ਰਮਾਤਮਾ ਕਰੇ ਠੀਕ ਠਾਕ ਹੋਵੇ। ਤੇ ਬਾਕੀ ਚਲੋ ਇਹ ਆ ਵੀ ਜਿੰਨੇ ਵੀ ਸਾਡੇ ਲਿਵਿੰਗਸਟਨ ਉਸ ਦੇ ਇਰਦ ਗਿਰਦ ਇਲਾਕੇ 'ਚ ਹਿਲਮਰ ਵਾਲੇ ਪਾਸੇ ਜਿਹੜੇ ਵੀ ਤੁਹਾਡੇ ਸੁਣਨ ਵਾਲੇ ਦੇਖਣ ਵਾਲੇ ਆ, ਭਾਈ ਪਲੀਜ਼ ਉਹ ਜਿਹੜੀ ਮਰਸੈਡ ਰਿਵਰ ਉਹਦੇ ਇਰਦ ਗਿਰਦ ਵਾਕ ਕਰਕੇ ਦੇਖੋ। ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਆ ਜ਼ਰੂਰ ਦੇਖੋ। ਪਰਿਵਾਰ ਦਾ ਬਹੁਤ ਬੁਰਾ ਹਾਲ ਆ, ਜਿੱਦਾਂ ਦੱਸ ਰਹੇ ਆ ਮੰਮੀ ਡੈਡੀ ਤੇ ਉਹਦੇ ਭੈਣ ਆ ਇੱਥੇ, ਤੇ ਨੌਜਵਾਨ ਮੁੰਡਾ ਆ, ਕੰਮ ਅਜੇ ਨੇ ਸ਼ੁਰੂ ਹੀ ਕੀਤਾ ਸੀਗਾ। ਬੱਚੇ ਜਿਹੜੇ ਉਹ ਹੈਂਗ ਆਊਟ ਕਰ ਰਹੇ ਸੀਗੇ, ਤੇ ਪਤਾ ਨਹੀਂ ਲੱਗਦਾ ਹੁੰਦਾ ਵੀ ਕਦੋਂ ਕੀ ਜਿਹੜੀ ਵਿਪਤਾ ਕਿਸੇ ਦੇ ਉੱਤੇ ਜਿਹੜੀ ਉਹ ਪੈ ਜਾਵੇ। ਤੇ ਥੈਂਕ ਯੂ ਹਰਪ੍ਰੀਤ ਇਨਫੋਰਮੇਸ਼ਨ ਦੇਣ ਦੇ ਲਈ, ਸ਼ੇਅਰ ਕਰਨ ਦੇ ਲਈ। ਤੇ ਜੇ ਕਿਸੇ ਨੂੰ ਕੁਝ ਪਤਾ ਲੱਗਦਾ ਹੈ, ਕਿਹੜਾ ਨੰਬਰ ਕਿਤੇ ਕੰਟੈਕਟ ਕੀਤਾ ਜਾ ਸਕਦਾ? ਜੇ ਕਿਸੇ ਨੂੰ ਕੁਝ ਵੀ ਪਤਾ ਲੱਗਦਾ ਮੈਨੂੰ ਪਰਸਨਲੀ ਕੰਟੈਕਟ ਕਰ ਸਕਦੇ ਮੇਰੇ ਫੋਨ ਨੰਬਰ ਤੇ 5599992732 5599992732। ਠੀਕ ਹੈ ਥੈਂਕ ਯੂ ਹਰਪ੍ਰੀਤ ਜੀ, ਥੈਂਕ ਯੂ ਇਨਫੋਰਮੇਸ਼ਨ। ਥੈਂਕ ਯੂ ਸੋ ਮਚ। ਧੰਨਵਾਦ ਜੀ। ਸੋ ਜਿਹੜੇ ਦੂਰ ਦਰਾਡੇ ਸਰੋਤੇ ਆ ਉਹਨੂੰ ਦੱਸ ਦਈਏ, ਲਿਵਿੰਗਸਟਨ ਬਿਲਕੁਲ 99 ਹਾਈਵੇ ਦੇ ਉੱਤੇ ਪੈਂਦਾ ਆ। ਇੱਧਰ ਮੰਟੀਕਾ, ਟਰਲਿਕ, ਲਿਵਿੰਗਸਟਨ, ਅੱਗੇ ਜਾ ਕੇ ਫਿਰ ਫ੍ਰਿਜਨੋ ਨੂੰ ਜਦੋਂ ਜਾਂਦੇ ਚੋਚਲਾ ਵਗੈਰਾ ਇਹ ਟਾਊਨ ਆਉਂਦੇ ਹੈਗੇ ਆ। ਫੋਸਟਰ ਫਾਰਮ ਦਾ ਬਹੁਤ ਵੱਡਾ ਇੱਥੇ ਪਲਾਂਟ ਹੈ, ਉਸ ਕਰਕੇ ਮਸ਼ਹੂਰ ਆ। ਪੰਜਾਬੀ ਕਾਫੀ ਵੱਡੀ ਕਮਿਊਨਿਟੀ ਲਿਵਿੰਗਸਟਨ 'ਚ ਰਹਿੰਦੀ ਹੈਗੀ ਆ ਜੀ। ਬਿਲਕੁਲ, ਇਹ ਫ੍ਰਿਜਨੋ ਮਰਸੈਡ ਦੇ ਨਾਲ ਆ, ਇਹ ਸ਼ਹਿਰ ਅਟਵਾਟਰ ਦੇ ਨਾਲ ਆ, 99 ਦੇ ਉੱਤੇ ਪੈਂਦਾ, ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਸ਼ਹਿਰ ਆ। ਤੇ ਜਿੱਦਾਂ ਇਹਨਾਂ ਨੇ ਦੱਸਿਆ ਵੀ ਮੈਕਕੋਨਲ ਜਿਹੜੀ ਸਟੇਟ ਪਾਰਕ ਆ ਉੱਥੇ ਇਰਦ ਗਿਰਦ ਕਿਤੇ ਇਹ ਗਏ ਸੀਗੇ ਘੁੰਮਣ। ਇਹਦਾ ਮਤਲਬ ਹੋਰ ਲੋਕ ਵੀ ਸੀਗੇ, ਪਰ ਹਰਜੋਤ ਸਿੰਘ ਜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਾ ਆਪਾਂ ਨੂੰ ਸਿੱਖਣਾ ਵੀ ਜਿਹੜਾ ਉਹ ਨਾਲ ਦੇ ਨਾਲ ਚਾਹੀਦਾ। ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਆਪਾਂ ਕਿੰਨੀਆਂ ਇੱਦਾਂ ਦੀਆਂ ਡਰਾਉਨਿੰਗਸ, ਡੁੱਬਣ ਦੀਆਂ ਘਟਨਾਵਾਂ ਸੁਣ ਚੁੱਕੇ ਆ। ਜਦੋਂ ਬੱਚਿਆਂ ਨੂੰ ਪੂਰੀ ਤਰ੍ਹਾਂ ਸਵਿਮਿੰਗ ਨਹੀਂ ਆਉਂਦੀ ਹੁੰਦੀ, ਪਾਣੀ ਦਾ ਵਹਾਅ ਤੇਜ਼ ਹੁੰਦਾ ਹੈ, ਉਹ ਪਤਾ ਨਹੀਂ ਲੱਗਦਾ ਕਈ ਵਾਰੀ, ਤੇ ਉਹ ਰੋੜ ਕੇ ਲੈ ਜਾਂਦਾ। ਇਹ ਇੱਕ ਬਹੁਤ ਸਾਰੀਆਂ ਚੀਜ਼ਾਂ ਸਾਇੰਸ ਦੇ ਵਿੱਚ ਲਿਆਉਣੀਆਂ ਪੈਣੀਆਂ, ਇਨਫੋਰਮੇਸ਼ਨ ਆਪਾਂ ਨੂੰ ਹੋਣੀ ਆ। ਹੁਣੇ ਬਹੁਤ ਜ਼ਿਆਦਾ ਬਰਫ਼ ਪੈ ਕੇ ਹਟੀ ਆ, ਉਹ ਦਰਿਆ ਉਧਰੋਂ ਸਿਆਰਾ ਨਵਾਡਾ ਤੋਂ ਹੀ ਆਉਂਦੇ ਆ। ਗਰਮੀ ਹੋਣੀ ਸ਼ੁਰੂ ਹੋਈ ਆ, ਬਰਫ਼ ਪਿਘਲ ਕੇ ਪਾਣੀ ਦਾ ਵਹਾਅ ਤੇਜ਼ ਹੁੰਦਾ ਆ, ਠੰਡਾ ਬਹੁਤ ਹੁੰਦਾ ਪਾਣੀ। ਹਾਂਜੀ, ਸੋ ਲਿਵਿੰਗਸਟਨ ਤੇ ਉਹਦੇ ਇਰਦ ਗਿਰਦ ਜਿਹੜੇ ਰਹਿ ਰਹੇ ਲੋਕ ਆ, ਉਹਨਾਂ ਨੂੰ ਪਲੀਜ਼ ਇਹ ਬੇਨਤੀ ਕਰਦੇ ਆ ਵੀ ਉਹ ਦਰਿਆ ਦੇ ਇਰਦ ਗਿਰਦ ਜਿਹੜਾ ਉਹ ਜਾ ਕੇ ਆਪ ਸੇਫਟੀ ਜਿਹੜੀ ਉਹ ਲੈ ਕੇ ਕਰਕੇ, ਤੇ ਜੇ ਤੁਹਾਨੂੰ ਕੁਝ ਵੀ ਲੱਗਦਾ ਆ ਕਿਤੇ ਆ ਤਾਂ ਇਹਨਾਂ ਨੂੰ ਕੰਟੈਕਟ ਜਿਹੜਾ ਉਹ ਤੁਸੀਂ ਕਰ ਸਕਦੇ ਆ, ਤਾਂ ਜੋ ਭਾਈ ਪਰਿਵਾਰ ਦਾ ਜੀ ਆ ਉਹ ਪਤਾ ਲੱਗੇ, ਹੋਪਫੁਲੀ ਠੀਕ ਹੋਵੇ। ਤੇ ਚਲੋ ਜੇ ਕੋਈ ਅਪਡੇਟ ਆਉਂਦੀ ਆਪਣੇ ਕੋਲ ਇਹਨਾਂ ਦੇ ਬਾਰੇ, ਮੁੰਡੇ ਜਗਦੀਪ ਦੇ ਬਾਰੇ, ਤਾਂ ਆਪਾਂ ਜਿਹੜੀ ਉਹ ਸ਼ੇਅਰ ਕਰਾਂਗੇ। ਸੋ ਹੋਪਫੁਲੀ ਜਿਹੜਾ ਮਿਲ ਜਾਵੇ। ਲਿਵਿੰਗਸਟਨ ਤੇ ਉਹਦੇ ਇਰਦ ਗਿਰਦ ਰਹਿ ਰਹੇ ਲੋਕ ਆ, ਉਹਨਾਂ ਨੂੰ ਬੇਨਤੀ ਕਰ ਰਹੇ ਆ
ਵੀ ਉਹ ਇਹਨਾਂ ਨੂੰ ਲੱਭਣ ਦੇ ਵਿੱਚ, ਇਸ ਮੁੰਡੇ ਨੂੰ ਲੱਭਣ ਦੇ ਵਿੱਚ ਮਦਦ ਕਰੇ। ਇਹ ਲਾਸਟ ਟਾਈਮ ਦਰਿਆ ਦੇ ਵਿੱਚ ਰੁੜਦਾ ਜਿਹੜਾ ਆ ਉਹ ਦੇਖਿਆ ਗਿਆ ਸੀ। ਸੋ ਜਿੱਦਾਂ ਆਪਾਂ ਫੇਰ ਕਹਿ ਰਹੇ ਹਾਂ ਵੀ ਭਾਈ ਜਿਹੜੀ ਚੀਜ਼ ਦਾ ਨਹੀਂ ਪਤਾ ਉਹ ਤੋਂ ਜਿਹੜਾ ਉਹ ਤੁਸੀਂ ਬਚਾ ਰੱਖੋ, ਉਹ ਤੋਂ ਪਰੇ ਰਹੋ। ਇਹ ਜਿਹੜੇ ਨੈਚੁਰਲ ਐਲੀਮੈਂਟਸ ਆ ਉਹ ਇਦਾਂ ਮਿੱਤ ਨਹੀਂ ਹੁੰਦੇ। ਉਹ ਪਤਾ ਨਹੀਂ ਲੱਗਦਾ ਕਦੋਂ ਰੋੜ ਕੇ ਲੈ ਜਾਂਦੇ, ਕਦੋਂ ਕਿਹੜਾ ਕਿਹਦੀ ਲਪੇਟ ਦੇ ਵਿੱਚ ਜਿਹੜਾ ਉਹ ਆ ਜਾਵੇ। ਸੋ ਪਲੀਜ਼ ਧਿਆਨ ਰੱਖਿਆ ਕਰੋ ਜੀ। ਜੀ ਅਗਲੀ ਜਿਹੜੀ ਲਾਸਟ ਖਬਰ ਕਰਦੇ ਜਾਈਏ, ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਹੈਗੀ ਆ। ਉੱਥੇ ਕੱਲ ਕੈਨੇਡਾ ਦੀ ਸਰਕਾਰ ਨੇ, ਉੱਥੇ ਦੀ ਟੋਰਾਂਟੋ ਦੀ ਪੁਲਿਸ ਨੇ ਅਰਚਿਤ ਗਰੋਵਰ ਨਾਮ ਦੇ ਭਾਰਤੀ ਮੂਲ ਦੇ ਬੰਦੇ ਨੂੰ ਅਰੈਸਟ ਕੀਤਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤਿਆਂ ਦੇ ਵਿੱਚ ਅਸੀਂ ਇਹ ਖਬਰ ਜਿਹੜੀ ਆ ਕਾਫੀ ਕਵਰ ਕੀਤੀ ਸੀ। ਭਈ ਟੋਰਾਂਟੋ ਦਾ ਜਿਹੜਾ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਆ, ਉੱਥੇ 400 ਕਿਲੋ ਸੋਨਾ ਚੋਰੀ ਹੋਇਆ ਸੀ, ਰੋਬਰੀ ਹੋਈ ਸੀ ਉਹਦੀ ਬਹੁਤ ਵੱਡੀ, $20 ਮਿਲੀਅਨ ਦੀ ਸੀਗੀ, ਜਿਹਦੇ ਵਿੱਚ ਕਸਟਮ ਵਾਲੇ ਵੀ ਰਲੇ ਹੋ ਸੀ। ਉਹਨਾਂ 'ਚ ਇੰਡੀਅਨ ਮੂਲ ਦੇ ਕਾਫੀ ਲੋਕ ਸੀਗੇ, ਅਮਿਤ ਜਲੋਟਾ, ਅਹਿਮਦ ਚੌਧਰੀ, ਅਲੀ ਰਾਜ਼ਾ, ਪਾਰਥਾ ਪਰਾਮਾਲਿੰਗਨ, ਸਿਮਰਨਪ੍ਰੀਤ ਸਿੰਘ ਪਨੇਸਰ, ਆਰਚੀ ਗਰੋਵਰ, ਅਰਸ਼ਲਨ ਚੌਧਰੀ, ਤੇ ਇੱਕ ਕਾਲੇ ਮੂਲ ਦਾ ਦਵੰਟੇ ਕਿੰਗ ਕਰਕੇ ਸੀ, ਪਰਮਪਾਲ ਸਿੱਧੂ। ਸੋ ਇਹ ਬਾਕੀ ਸਾਰੇ ਅਰੈਸਟ ਹੋ ਗਏ ਸੀ। ਇਹ ਇੰਡੀਆ ਸੀਗਾ ਤੇ ਇੰਡੀਆ ਤੋਂ ਜਦੋਂ ਹੁਣ ਵਾਪਸ ਆਇਆ ਤੇ ਇਸ ਨੂੰ ਜਿਹੜਾ ਆ ਉੱਥੇ ਦੀ ਸਰਕਾਰ ਨੇ ਪੁਲਿਸ ਨੇ ਅਰੈਸਟ ਕਰ ਲਿਆ। ਪੀਲ ਪੁਲਿਸ ਦੇ ਚੀਫ ਨਿਸ਼ਾਨ ਦੋਰਿਆਪਾ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀ ਸਟੋਰੀ ਆ, ਇਹ ਜਿਹੜਾ ਇੱਕ ਤਰ੍ਹਾਂ ਨਾਲ ਮੂਵੀ ਸਟਾਈਲ ਜਿਹੜਾ ਇਹ ਰੋਬਰੀ ਹੋਈ ਸੀ। ਤੇ ਨੈਟਫਲਿਕਸ ਸ਼ੋਅ ਬਣ ਸਕਦਾ ਆ, ਉਹ ਆਖਦੇ ਹੋਏ ਕਹਿੰਦੇ ਸੀਗੇ। ਸੋ 4 ਲੱਖ ਜਿਹੜਾ ਦੇਖੋ ਵੀ $20 ਮਿਲੀਅਨ ਦਾ ਸੋਨਾ ਤੇ 400 ਕਿਲੋਗ੍ਰਾਮ, 400 ਕਿਲੋ 6600 ਬਾਰ ਸੀਗੀਆਂ। ਇਹ ਜ਼ਿਊਰਿਕ ਤੋਂ ਆ ਰਹੀਆਂ ਸੀਗੀਆਂ ਫਲਾਈਟ, ਜਿਹੜੀ 골ਡ ਤੇ ਕਰੰਸੀ 에ਅਰ ਕੈਨੇਡਾ ਦੀ ਜਿਹੜੀ ਫਲਾਈਟ ਦੇ ਵਿੱਚ ਸਵਿਟਜ਼ਰਲੈਂਡ ਤੋਂ ਆਈਆਂ ਸੀ, ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ। ਲੈਂਡ ਹੋਣ ਤੋਂ ਬਾਅਦ ਦੇ ਵਿੱਚ ਜਿੱਦਾਂ ਹੀ ਕਾਰਗੋ ਆਫਲੋਡ ਸੀਗੇ, ਇਹ ਇਹਨਾਂ ਨੇ ਪਤੰਦਰਾਂ ਨੇ ਚੱਕ ਕੇ ਲੈ ਕੇ ਕਿਸੇ ਹੋਰ ਪਾਸੇ ਤੇ ਕਰਤਾ ਇਹਨਾਂ ਨੇ ਪੂਰੇ ਦਾ ਪੂਰਾ ਕੰਟੇਨਰ ਹੀ ਜਿਹੜਾ ਉਹ ਚੱਕ ਲਿਆ। ਇਹ ਜ਼ਿਆਦਾ ਸ਼ੋਅ ਦੇਖ ਲਏ ਇਹਨਾਂ ਨੇ ਉਹ ਵਾਲੇ, ਤੇ ਸੋਚਿਆ ਵੀ ਸ਼ਾਇਦ ਇਹ ਬਚ ਜਾਣਗੇ। $20 ਮਿਲੀਅਨ ਦੀ ਵੈਲਿਊ ਸੀਗੀ ਇਕੱਲੇ ਸੋਨੇ ਦੀ, ਤੇ $2.5 ਮਿਲੀਅਨ ਕੈਨੇਡੀਅਨ ਫੋਰਨ ਕਰੰਸੀ, ਉਹ ਵੀ ਜਿਹੜੀ ਇਹਨਾਂ ਨੇ ਜਿਹੜੀ ਉਹ ਚੱਕ ਲਈ ਸੀ। ਉਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਬਿਊਰੋ ਆਫ ਐਲਕੋਹਲ, ਟੋਬੈਕੋ, ਫਾਇਰ ਆਰਮ ਤੇ ਐਕਸਪਲੋਸਿਵ ਜਿਹੜੇ US ਵਾਲੇ ਆ, ਉਹਨਾਂ ਦੀ ਮਦਦ ਵੀ ਇਹਨਾਂ ਨੇ ਜਿਹੜੀ ਉਹ ਲਈ, ਕੋਲੈਬੋਰੇਟ ਕਰਕੇ ਫਿਰ ਜਿਹੜਾ ਉਹ ਕੀਤਾ। ਤੇ ਹੁਣ ਤੱਕ ਇਨਵੈਸਟੀਗੇਟਰਸ ਨੇ ਕਿਹਾ ਵੀ ਉਹਨਾਂ ਨੂੰ 1 ਕਿਲੋ ਸੋਨਾ ਹੁਣ ਤੱਕ ਲੱਭ ਚੁੱਕਾ ਆ। ਜਿਹੜਾ $99,000 ਜਿਹੜੇ ਚੋਰੀ ਹੋਏ ਸੀ, ਉਹ ਚੋਂ ਸਮੈਲਟਿੰਗ ਇਕਵਿਪਮੈਂਟ ਯਾਨੀ ਕਿ ਸੋਨੇ ਨੂੰ ਪਿਘਲਾ ਕੇ ਉਹ ਹੋਰ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਸੀ, ਤੇ $4,34,000 ਜਿਹੜੇ ਕੈਨੇਡੀਅਨ ਕਰੰਸੀ ਆ ਉਹ ਉਹਨਾਂ ਨੂੰ ਜਿਹੜੀ ਉਹ ਮਿਲੀ ਆ। ਪਿਛਲੇ ਮਹੀਨੇ ਪਰਮਪਾਲ ਸਿੱਧੂ 54 ਸਾਲਾ, ਅਮਿਤ ਜਲੋਟਾ 40 ਸਾਲਾ, ਦੋਨੋਂ ontario ਦੇ, ਤੇ ਉਸ ਤੋਂ ਬਾਅਦ ਚ ਅਹਿਮਦ ਚੌਧਰੀ 43 ਸਾਲਾ, ਅਲੀ ਰਜ਼ਾ 37 ਸਾਲਾ ਤੇ ਪ੍ਰਸਾਦ ਪਰਮਾਲਿੰਗਮ 35 ਸਾਲਾ, ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ। ਤੇ ਕੈਨੇਡਾ ਵਾਈਡ ਜਿਹੜੇ ਵਾਰੰਟ ਆ ਉਹ ਸਿਮਰਨਪ੍ਰੀਤ ਪਨੇਸਰ 31 ਸਾਲਾ ਜਿਹੜਾ ਬਰੈਂਪਟਨ ਦਾ ਆ ਉਹਦੇ ਜਾਰੀ ਹੋ ਚੁੱਕੇ ਹੋਏ ਆ। ਤੇ ਇਸੇ ਤਰੀਕੇ ਨਾਲ ਜਿਹੜਾ 에ਅਰ ਕੈਨੇਡਾ ਦਾ EMPLOYEE ਸੀਗਾ ਉਸ ਟਾਈਮ ਦੇ ਉੱਤੇ, ਜਿਹਨੇ ਚੋਰੀ ਦੇ ਵੇਲੇ ਮਦਦ ਕੀਤੀ ਸੀ, ਅਰਸ਼ਲਨ ਚੌਧਰੀ 42 ਸਾਲਾਂ ਦਾ ਮਿਸਿਸਾਗਾ ਦਾ, ਉਹ ਵੀ ਜਿਹੜਾ ਆ ਉਸ ਨੂੰ ਜਿਹੜੇ ਉਹਨਾਂ ਦੇ ਵਾਰੰਟ ਜਿਹੜੇ ਉਹ ਜਾਰੀ ਕੀਤੇ ਆ। ਪੈਨਸਲਵੇਨੀਆ, ਇਸ ਤੋਂ ਬਾਅਦ ਦੇ ਵਿੱਚ ਮਹੀਨੇ ਤੋਂ ਬਾਅਦ ਚ ਪੈਨਸਲਵੇਨੀਆ ਗੋਲਡ ਥੈਫਟ ਡੁਰਾਟੇ ਕਿੰਗ ਮੈਕਲੀਨ 25 ਸਾਲਾਂ ਦਾ, ਇਹ ਵੀ ਬਰੈਂਪਟਨ ਦਾ ਰਹਿਣ ਵਾਲਾ ਸੀ। ਇਹ ਕਹਿੰਦੇ ਕਾਰ ਜਿਹੜਾ ਉਹ ਚਲਾ ਰਿਹਾ ਸੀ ਜਿਸ ਚ 45 ਹੈਂਡ ਗੰਨਾਂ ਸੀਗੀਆਂ, ਕੈਨੇਡਾ ਨੂੰ ਜਿਹੜਾ ਉਹ ਜਾ ਰਿਹਾ ਸੀ, ਤੇ ਉਹਨੂੰ ਜਿਹੜਾ ਹੁਣ ਕਸਟਡੀ ਦੇ ਵਿੱਚ ਰੱਖਿਆ। ਸੋ ਇਹ ਗਰੋਵਰ ਅੱਜ ਫੜਿਆ ਗਿਆ ਆ ਕੁਝ ਦਿਨ ਪਹਿਲਾਂ, ਤੇ ਅਜੇ 2 ਜਣਿਆਂ ਦੇ ਜਿਹੜੇ ਸਟੇਟ ਵਾਈਡ ਵਾਰੰਟ ਜਿਹੜੇ ਆ ਉਹ ਇਹਨਾਂ ਨੇ ਜਾਰੀ ਕੀਤੇ ਹੈਗੇ ਆ। ਜਾਂਦੇ ਅੱਜ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਗ੍ਰੈਜੂਏਸ਼ਨ ਦੀ ਸੈਰੇਮਨੀ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਨੇ ਆਪਣੇ ਹੱਥ ਜ਼ਿਪ ਟਾਈਆਂ ਨਾਲ ਬੰਨੇ ਹੋਏ ਸੀ, ਤੇ ਉਹਨਾਂ ਨੇ ਡਿਪਲੋਮੇ ਜਿਹੜੇ ਡਿਗਰੀਆਂ ਲੈ ਕੇ, ਕੋਲੰਬੀਆ ਯੂਨੀਵਰਸਿਟੀ ਵਰਲਡ ਦੀ ਟੌਪ ਨੌਚ ਯੂਨੀਵਰਸਿਟੀ ਆ, ਉਹ ਡਿਪਲੋਮੇ ਉੱਥੇ ਹੀ ਪਾੜ ਕੇ ਸਿੱਟ ਦਿੱਤੇ। ਸੋ ਇਹ ਅੱਜ ਲੇਟੈਸਟ ਹੁਣੇ ਖਬਰ ਆ ਰਹੀ ਆ। ਬਹੁਤ ਜ਼ਿਆਦਾ ਜਿਹੜੇ ਬਹੁਤ ਤਗੜੀ ਸਟੇਟਮੈਂਟ ਨਿਆਣਿਆਂ ਨੇ ਦਿੱਤੀ ਆ ਹਰਜੋਤ ਸਿੰਘ ਜੀ, ਵੀ ਆਬਵੀਅਸਲੀ ਕਈਆਂ ਨੂੰ ਇਹ ਹਜਮ ਹੋਣੀ, ਕਈਆਂ ਨੂੰ ਨਹੀਂ ਹੋਣੀ ਹਜਮ। ਹਰ ਇੱਕ ਜਣਾ ਆਪੋ ਆਪਣੇ ਪੱਧਰ ਦੇ ਹਿਸਾਬ ਦੇ ਨਾਲ ਇਹਨੂੰ ਜਿਹੜਾ ਉਹ ਸੋਚਦਾ ਆ। ਪਰ ਜਿਹੜੇ ਪ੍ਰੋ ਪੈਲਸਟੀਨ ਪ੍ਰੋਟੈਸਟ ਚੱਲ ਰਹੇ ਸੀ, ਉਸ ਤੋਂ ਬਾਅਦ ਦੇ ਵਿੱਚ
ਜੋ ਕੁਛ ਨਿਆਣਿਆਂ ਨਾਲ ਵੀ ਵਾਪਰਿਆ, ਜੋ ਕੁਛ ਉੱਥੇ ਹੋ ਰਿਹਾ ਆ, ਇਹ ਇੱਕ ਕਹਿ ਸਕਦੇ ਵੀ ਉਸ ਘੜੀ ਦਾ ਇੱਕ ਅਗਲਾ ਕਦਮ ਦੇਖਿਆ ਜਾ ਜੀ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿਹੜਾ ਰੈਫਲ ਚੱਲ ਰਿਹਾ ਹੈਗੇ ਸਾਡੇ ਪੰਜਾਬੀ ਰੇਡੀਓ USA ਦੇ ਬੇਕਰਸਫੀਲਡ ਦੇ ਵਿੱਚ ਜਿਹੜੇ ਵੀ ਸਾਡੇ ਸਰੋਤੇ ਹੈਗੇ ਆ, ਤੁਸੀਂ 1350 AM ਤੇ ਨਾਲ ਦੀ ਨਾਲ ਜਿਹੜਾ ਸਾਡਾ ਉੱਥੇ ਦਾ FM ਹੈਗਾ ਆ 107.5 FM ਜੀ ਤੁਸੀਂ ਸੁਣ ਰਹੇ ਆ ਤੇ ਕਾਲ ਕਰ ਸਕਦੇ ਹੋ, ਹੁਣ ਵੀ ਕਾਲ ਕਰ ਸਕਦੇ ਹੋ 408 272 5200 ਤੇ ਤੁਹਾਡਾ ਰੈਫਲ ਦੇ ਵਿੱਚ ਨਾਮ ਲਿਖ ਰਿਹਾ ਜਾਊਗਾ ਤੇ ਬਹੁਤ ਸੋਹਣੇ ਜਿਹੜੇ ਪ੍ਰਾਈਜ਼ਸ ਆ ਉਹ ਤੁਹਾਨੂੰ ਦਿੱਤੇ ਜਾਊਗੇ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਸੋ ਬੇਕਰਸਫੀਲਡ ਵਾਲਿਓ ਕਰ ਦਿਓ ਕਾਲ ਤੇ ਆਪਣਾ ਇਸ ਰੈਫਲ ਦੇ ਵਿੱਚ ਨਾਮ ਐਡ ਕਰਾਓ। ਮੁਫਤ ਦੇ ਵਿੱਚ ਆ ਜੀ ਇਹ ਰੈਫਲ ਦੇ ਵਿੱਚ, ਐਂਟਰੀ ਬਿਲਕੁਲ ਫ੍ਰੀ ਆ ਤੇ ਤੁਹਾਨੂੰ ਇਨਾਮ ਜਿੱਤਣ ਦਾ ਜਿਹੜਾ ਉਹ ਮੌਕਾ ਰਹੇਗਾ। ਆਉਂਦੇ ਵੀਰਵਾਰ ਨੂੰ ਇਨਾਮ ਕੱਢੇ ਜਾਣੇ ਆ। ਸੋ ਉਸ ਤੋਂ ਪਹਿਲਾਂ ਆਪਣਾ ਨਾਮ ਜਿਹੜਾ ਜ਼ਰੂਰ ਲਿਖਾਓ। ਕਾਲ ਕਰਨ ਦੇ ਲਈ ਨੰਬਰ 408 272 5200। ਮਿਲਦੇ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।